ਲੈਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਤੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੁੜ ਚੁੱਕੇ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 11 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਨਛੱਤਰ ਸਿੰਘ ਸੰਘਾ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸੰਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਿੰਘ ਸਮਰਾ, ਟੈਕਸਸ, ਕਮਲਜੀਤ ਸਿੰਘ ਮੱਖਣ, ਦੌਲਤਪੁਰੀਆ, ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ, ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ, ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਟਰਾਈਅਸ ਟਰੱਕਿੰਗ ਫਰੈਜ਼ਨੋ, ਜਿਹੜੇ ਸੋਲੋ ਦੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਅਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਐਂਟੀਲੋਪ ਟਰੱਕ ਸਟਾਪ ਬਰਨਸ, ਵਾਇਓਮਿੰਗ ਤੇ ਸਤਪਾਲ ਸਿੰਘ ਟ੍ਰੇਸੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਾਰਿਆਂ ਨੂੰ ਪਤਾ ਹੀ ਆ ਵੀ ਪਿਛਲੇ ਦਿਨਾਂ ਦੇ ਵਿੱਚ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਤੇ ਉਹਦੀ ਸਰਕਾਰ ਦੇ ਕਈ ਜਿਹੜੇ ਇਲੈਕਟਡ ਆਫੀਸ਼ੀਅਲਸ ਆ, ਉਹਨਾਂ ਨੇ ਸ਼ਰੇਆਮ ਧਮਕੀਆਂ ਦਿੱਤੀਆਂ ਵੀ ਸਿੱਖਾਂ ਨੂੰ 1984 ਦੁਹਰਾ ਦੇਵਾਂਗੇ। ਦੂਸਰੇ ਪਾਸੇ ਦੇਖੋ, ਆਪਾਂ ਬਹੁਤ ਛੋਟੀ ਜਿਹੀ ਕਮਿਊਨਿਟੀ ਆ, ਅਮਰੀਕਾ ਦੇ ਵਿੱਚ ਵਸਦੇ ਆ। ਅਮਰੀਕਾ ਦੇ ਵਿੱਚ ਨਿਊ ਜਰਸੀ ਸਟੇਟ ਦੀ ਸੈਨੇਟ ਨੇ 1984 ਦੇ ਵਿੱਚ ਜੋ ਕਤਲੇਆਮ ਹੋਇਆ ਉਸ ਨੂੰ ਜੈਨੋਸਾਈਡ ਡਿਕਲੇਅਰ ਕੀਤਾ ਹੈਗਾ। ਨਿਊ ਜਰਸੀ ਦੀ ਸੈਨੇਟ ਨੇ ਇਹ ਪਿਛਲੇ ਦਿਨਾਂ ਦੇ ਵਿੱਚ ਰੈਜ਼ੋਲੂਸ਼ਨ ਪਾਸ ਕੀਤਾ ਤੇ ਇਸ ਦਾ ਸਿੱਖ ਕਾਕਸ ਕਮੇਟੀ ਨੇ ਧੰਨਵਾਦ ਵੀ ਕੀਤਾ। ਰੈਜ਼ੋਲੂਸ਼ਨ ਜਿਹੜਾ ਸਬਮਿਟ ਕੀਤਾ ਗਿਆ ਸੀ ਉਹ ਸਟੇਟ ਸੈਨੇਟਰ ਸਟੀਫਨ ਸਵੈਨੀ ਤੇ ਇੱਕ ਹਿੰਦੂ ਮੈਂਬਰ ਵੀਨੂ ਗੋਪਾਲ, ਇਹ ਦੋਨਾਂ ਨੇ ਜਿਹੜੇ ਇਹ ਲੈ ਕੇ ਆਏ ਸੀ ਰੈਜ਼ੋਲੂਸ਼ਨ, ਤੇ ਸਾਰੀ ਸੈਨੇਟ ਨੇ ਇਸ ਨੂੰ ਪਾਸ ਕੀਤਾ। ਤੇ ਇਸ ਰੈਜ਼ੋਲੂਸ਼ਨ ਦੇ ਵਿੱਚ ਇਹ ਕਿਹਾ ਗਿਆ ਕਿ ਸਿੱਖਾਂ ਦਾ 1984 ਦੇ ਵਿੱਚ ਕਤਲੇਆਮ ਹੋਇਆ ਸੀ, ਇਹ ਇੱਕ ਜੈਨੋਸਾਈਡ ਸੀ। ਕੱਲਾ ਇਹ ਦਿੱਲੀ ਦੇ ਵਿੱਚ ਨਹੀਂ, ਹੋਰ ਵੀ ਬਹੁਤ ਸਾਰੀਆਂ ਸਟੇਟਸ ਦੇ ਵਿੱਚ ਹੋਇਆ ਹੈਗਾ। ਇਸ ਤੋਂ ਪਹਿਲਾਂ ਵੀ ਕੈਲੀਫੋਰਨੀਆ ਸਟੇਟ ਅਸੈਂਬਲੀ ਨੇ 2015 ਦੇ ਵਿੱਚ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਸੀ, ਜਿਹਦੇ ਵਿੱਚ ਇਹ ਰਿਕੋਗਨਾਈਜ਼ ਕੀਤਾ ਗਿਆ ਸੀ ਕਿ ਸਿਸਟੇਮੈਟਿਕ ਤੇ ਆਰਗੇਨਾਈਜ਼ ਕਿਲਿੰਗ ਹੋਈ ਸੀ ਸਿੱਖਾਂ ਦੀ 1984 ਦੇ ਵਿੱਚ। 2018 ਦੇ ਵਿੱਚ ਪੈਂਸਿਲਵੇਨੀਆ ਅਸੈਂਬਲੀ ਨੇ ਵੀ ਯੂਨੈਨਿਮਸਲੀ ਰੈਜ਼ੋਲੂਸ਼ਨ ਪਾਸ ਕੀਤਾ ਸੀ 1984 ਦੇ ਵਿੱਚ ਸਿੱਖਾਂ ਦੇ ਕਤਲੇਆਮ ਨੂੰ ਲੈ ਕੇ। ਨਿਊ ਜਰਸੀ ਦਾ ਰੈਜ਼ੋਲੂਸ਼ਨ ਦੇ ਵਿੱਚ ਇਹ ਕਿਹਾ ਗਿਆ ਕਿ ਉਸ ਟਾਈਮ ਬਹੁਤ ਸਿੱਖ ਮਾਰੇ ਗਏ, ਸ਼ਰੇਆਮ ਕਤਲੇਆਮ ਕੀਤਾ ਗਿਆ। ਉਹ ਤੋਂ ਬਾਅਦ ਸਿੱਖਾਂ ਨੇ ਬਾਹਰਲੇ ਮੁਲਕਾਂ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਤੇ ਉੱਥੇ ਪੋਲੀਟੀਕਲ ਅਸਾਈਲਮ ਲਏ। ਸੋ ਇਸੇ ਤਰ੍ਹਾਂ USA ਦੇ ਵਿੱਚ ਵੀ ਬਹੁਤ ਵੱਡੀਆਂ ਸਿੱਖਾਂ ਦੀਆਂ ਕਮਿਊਨਿਟੀਜ਼ ਸੈਟਅਪ ਹੋ ਗਈਆਂ, ਜਿੱਦਾਂ ਕਿ ਫ੍ਰਿਜ਼ਨੋ, ਯੂਬਾ ਸਿਟੀ, ਸਟਾਕਟਨ, ਫਰੀਮੌਂਟ, ਗਲੈਨ ਰੌਕ, ਪਾਈਨ ਹਿੱਲ, ਕਾਰਟਰੇਟ, ਨਿਊਯਾਰਕ ਸਿਟੀ ਤੇ ਫਿਲਡੈਲਫੀਆ। ਤੇ ਕਹਿੰਦੇ ਪਈ ਸਿੱਖ ਕਮਿਊਨਿਟੀ USA ਦੇ ਵਿੱਚ ਤੇ ਨਿਊ ਜਰਸੀ ਦੇ ਵਿੱਚ ਜਿਹੜੀ ਆਈ ਹੈਗੀ ਆ, ਬਹੁਤ ਹੀ ਜ਼ਿਆਦਾ ਸਕਸੈਸਫੁਲ ਆ, ਬਹੁਤ ਹੀ ਜ਼ਿਆਦਾ ਹਾਰਡ ਵਰਕਰ ਆ ਤੇ ਉਹ ਜੋ ਉਹਨਾਂ ਦਾ ਕਤਲੇਆਮ ਹੋਇਆ ਉਸ ਨੂੰ ਕਦੇ ਵੀ ਨਹੀਂ ਭੁੱਲਣਗੇ। ਸੋ ਆਪਾਂ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਵੀ ਨਿਊ ਜਰਸੀ ਦੀ ਸਟੇਟ ਸੈਨੇਟ ਨੂੰ ਤੇ ਜਿਹੜੇ ਵੀ ਆਪਣੇ ਭੈਣ ਭਰਾ ਇਸ ਰੈਜ਼ੋਲੂਸ਼ਨ ਨੂੰ ਲੈ ਕੇ ਆਏ, ਪਾਸ ਕੀਤਾ, ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਜੀ ਬਿਲਕੁਲ ਜੀ, ਬਹੁਤ ਇਹ ਵੱਡੀ ਗੱਲ ਆ। ਇੱਦਾਂ ਦੇ ਹੋਰ ਵੀ ਰੈਜ਼ੋਲੂਸ਼ਨ ਕਈ ਹੋਰ ਜਿੱਦਾਂ ਤੁਸੀਂ ਆਲਰੇਡੀ ਜ਼ਿਕਰ ਕੀਤਾ ਸਟੇਟਸ ਦੇ ਵਿੱਚ, ਤੇ ਕਈਆਂ ਨੇ ਸਿਟੀ ਪੱਧਰ ਦੇ ਉੱਤੇ ਵੀ ਜਿਹੜੇ ਆ ਉਹ ਪਾਸ ਕਰਵਾਏ ਗਏ ਆ। ਯਾਦਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ, ਜਿਹੜੇ ਸਿੱਖ ਕਾਕਸ ਕਮੇਟੀ ਦੇ ਵਿੱਚ ਹੈਗੇ ਆ, ਉਹਨਾਂ ਨੇ ਇਸ ਦੇ ਪਾਸ ਹੋਣ ਤੇ ਜਿਹੜੀ ਉਹ ਧੰਨਵਾਦ ਜਿਹੜਾ ਉਹ ਕੀਤਾ ਆ। ਸੋ ਇੱਕ ਚੰਗੀ ਗੱਲ ਆ। ਬੀਤੇ ਦਿਨਾਂ ਦੇ ਵਿੱਚ ਨਿਊਯਾਰਕ ਦੀ ਵੀ ਇੱਕ ਅਸੈਂਬਲੀ ਮੈਂਬਰ ਨੇ ਸਾਈਟੇਸ਼ਨ ਜਿਹੜੀ ਆ ਉਹ ਸਿੱਖਾਂ ਦੇ ਬਾਬਤ ਉੱਥੇ ਟਾਈਮ ਸਕੁਏਅਰ ਦੇ ਉੱਤੇ ਜਾ ਕੇ ਵੀ
ਜਦੋਂ ਉਹ ਗੱਲ ਆਪਣੀ ਪ੍ਰਦਰਸ਼ਨ ਕਰ ਰਹੇ ਸੀਗੇ ਤੇ ਆਪਣੀ ਸਿੱਖੀ ਬਾਰੇ ਜਿਹੜਾ ਆ ਉਹ ਪ੍ਰਚਾਰ ਕਰ ਰਹੇ ਸੀ, ਉਸ ਟਾਈਮ ਦੇ ਉੱਤੇ ਉਹਨਾਂ ਨੇ ਕੀਤਾ ਸੀਗਾ। ਸੋ ਇਹੀ ਨਹੀਂ, ਨਿਊ ਜਰਸੀ ਨੇ ਇੱਕ ਵਾਰੀ ਪਹਿਲਾਂ ਵੀ ਜਿਹੜੇ 400ਵੀਂ ਜਿਹੜੀ ਐਨੀਵਰਸਰੀ ਸੀਗੀ ਜਿਹੜੇ ਗੁਰੂ ਤੇਗ ਬਹਾਦਰ ਜੀ ਦੀ, 9ਵੇਂ ਜਿਹੜੇ ਗੁਰੂ ਆ ਉਹਨਾਂ ਦੀ, ਉਸ ਨੂੰ ਉਹਨਾਂ ਨੇ ਹਿਊਮਨ ਰਾਈਟਸ ਤੇ ਰਿਲੀਜੀਅਸ ਫਰੀਡਮ ਦੇ ਡੇ ਵਜੋਂ ਵੀ ਉਹ ਜਿਹੜੀ ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਜਿਹੜਾ ਉਹ ਰੈਕੋਗਨਾਈਜ਼ ਕੀਤਾ ਸੀਗਾ। ਸੋ ਉਸ ਦੇ ਨਾਲ ਹੀ ਜਿਹੜੀ ਹੁਣ ਅੱਗੇ ਤੋਂ ਅੱਗੇ ਜਿਹੜੀ ਉਹ ਚੱਲ ਰਹੀ ਹੈ। ਸੋ ਚੰਗੀ ਗੱਲ ਹੈ। ਨਿਊ ਜਰਸੀ ਦੇ ਵਿੱਚ ਹੀ ਹਰਜੋਤ ਸਿੰਘ ਜੀ ਪਹਿਲੇ ਜਿਹੜੇ ਸਿੱਖ ਪੱਗ ਬੰਨ੍ਹ ਕੇ ਜਿਹੜੇ ਗੁਰਬੀਰ ਗਰੇਵਾਲ ਜਿਹੜੇ ਉੱਥੋਂ ਦੇ ਅਟਰਨੀ ਜਨਰਲ ਜਿਹੜੇ ਉਹ ਬਣੇ ਸੀਗੇ। ਸੋ ਬੜੀ ਇਹ ਮਾਣ ਵਾਲੀ ਜਿਹੜੀ ਇੱਕ ਗੱਲ ਹੈਗੀ ਆ। ਇੱਕ ਜਿਹੜੀ ਹਰਜੋਤ ਸਿੰਘ ਜੀ ਇਸ ਚੀਜ਼ ਦੇ ਵਿੱਚ ਜ਼ਰੂਰ ਹੈਗੀ ਆ, ਇੱਦਾਂ ਦੇ ਜਿਹਨਾਂ ਥਾਵਾਂ ਦੇ ਉੱਤੇ ਨਾ ਇੱਕ ਲਾਇਬ੍ਰੇਰੀ ਦੇ ਵਿੱਚ ਸੰਤਾਂ ਦੀ ਤਸਵੀਰ ਤੇ ਉਸ ਦੀ ਯਾਦਗਾਰ ਬਣਾਈ ਸੀ, ਪਰ ਉਸ ਥਾਂ ਦੇ ਉੱਤੇ ਜਿਹੜੀ ਭਾਰਤੀ ਸਟੇਟ ਕਹਿ ਲਓ ਜਾਂ ਉਸ ਦਾ ਪੂਰਾ ਤਾਣਾ ਬਾਣਾ ਲੱਗ ਕੇ ਉਹਨਾਂ ਨੇ ਉੱਥੋਂ ਲਵਾਉਣ ਦੀ ਵੀ ਜਿਹੜੀ ਉਹ ਕੋਸ਼ਿਸ਼ ਵੀ ਕੀਤੀ ਸੀ। ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਉਹ ਸਟੇਟ ਦਾ ਪ੍ਰੈਸ਼ਰ ਪਵਾ ਕੇ ਅਜਿਹੀਆਂ ਚੀਜ਼ਾਂ ਨੂੰ ਵਾਪਸ ਲੈਣ ਦੀ ਵੀ ਕੋਸ਼ਿਸ਼ ਕਰਵਾਉਂਦੇ ਆ ਤੇ ਕਈ ਥਾਵਾਂ ਦੇ ਉੱਤੇ ਉਹ ਕਾਮਯਾਬੀ ਹਾਸਲ ਉਹਨਾਂ ਨੂੰ ਮਿਲਦੀ ਆ। ਸੋ ਇਸ ਚੀਜ਼ ਤੋਂ ਆਪਾਂ ਨੂੰ ਇਹ ਸਬਕ ਜਿਹੜਾ ਹਰਜੋਤ ਸਿੰਘ ਜੀ ਉਹ ਲੈਣਾ ਚਾਹੀਦਾ ਆ ਵੀ ਜਿੱਥੇ-ਜਿੱਥੇ ਵੀ ਆਪਣੀ ਕਮਿਊਨਿਟੀ ਸਟਰੋਂਗ ਹੋਲਡ ਰੱਖਦੀ ਆ, ਮਜ਼ਬੂਤੀ ਜਿਹੜੀ ਉਹ ਰੱਖਦੀ ਆ, ਭਾਰਤੀ ਸਟੇਟ ਦਾ ਜਿਹੜਾ ਸਾਹਮਣਾ ਆ ਆਪਾਂ ਨੂੰ ਅਜਿਹੀਆਂ ਚੀਜ਼ਾਂ ਦੇ ਨਾਲ ਹੀ ਕਰਨਾ ਪੈਣਾ ਆ। ਉਹਨਾਂ ਨੇ ਸਿੱਖਾਂ ਦੀ, ਪੰਜਾਬੀਆਂ ਦੀ ਜਿਹੜੀ ਆਵਾਜ਼ ਆ ਉਸਨੂੰ ਦਬਾਉਣ ਦੇ ਲਈ ਕਈ ਕੁਛ ਕਰਨਾ ਜਿਹੜਾ ਉਹ ਹੈਗਾ ਆ। ਹੁਣ ਸਿੱਖਾਂ ਨੂੰ ਆਪਣੇ ਖੇਮੇ 'ਚ ਕਰਨ ਦੇ ਲਈ ਭਾਰਤੀ ਜਿਹੜੀ ਉੱਥੇ ਦੀ ਸਰਕਾਰ ਆ ਸਹੀ ਸਾਰਾ ਕੁਛ ਜਿਹੜੇ ਆ ਹਰ ਤਰ੍ਹਾਂ ਦਾ ਜਿਹੜੀਆਂ ਉਹ ਚਾਲਾਂ ਵੀ ਚੱਲ ਰਹੀ ਆ, ਦੇਖ ਵੀ ਰਹੇ ਆ। ਹੁਣ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਆਪਾਂ ਦੇਖ ਲਓ ਵੀ ਕਿਸ ਤਰੀਕੇ ਦੇ ਨਾਲ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਜਿਹੜਾ ਉਹ ਜਿਹੜਾ ਇੱਕ ਬਾਲ ਦਿਵਸ ਕਰਕੇ ਉਸ ਨੂੰ ਮਨਾਉਣ ਦੀ ਜਿਹੜੀ ਗੱਲ ਕੀਤੀ, ਜਿਸ ਦਾ ਵਿਰੋਧ ਵੀ ਜਿਹੜਾ ਹੋ ਰਿਹਾ ਵੀ ਸਾਡੇ ਜਿਹੜੇ ਸਾਹਿਬਜ਼ਾਦਿਆਂ ਦਾ ਜਿਹੜਾ ਨਾਮ ਆ ਉਸ ਦੇ ਨਾਲ ਬੜੇ ਜਿਹੜੇ ਪਿਆਰ ਦੇ ਨਾਲ ਤੇ ਬੜੇ ਮਾਣ ਦੇ ਨਾਲ ਬਾਬਾ ਜਿਹੜਾ ਉਹ ਸ਼ਬਦ ਜਿਹੜਾ ਉਹ ਲਾਇਆ ਜਾਂਦਾ ਆ। ਸੋ ਹੁਣ ਸਿੱਖ ਬੰਦੀਆਂ ਨੂੰ ਰਿਹਾ ਕਰਨ ਦੀਆਂ ਗੱਲਾਂ ਵੀ ਅੰਦਰ ਖਾਤੇ ਜਿਹੜੀਆਂ ਉਹ ਚੱਲਣੀਆਂ ਸ਼ੁਰੂ ਹੋ ਗਈਆਂ ਆ। ਸੋ ਕਈ ਕੁਛ ਜਿਹੜਾ ਆ ਸਿੱਖਾਂ ਨੂੰ ਆਪਣੇ ਪੱਖ 'ਚ ਕਰਨ ਦੇ ਲਈ ਉਹ ਕਰ ਰਹੇ ਆ, ਪਰ ਆਪਾਂ ਨੂੰ ਇਹਨਾਂ ਦੀਆਂ ਇਹ ਵੋਟਾਂ ਲੈਣ ਵਾਲੀਆਂ ਜਿਹੜੀਆਂ ਚਾਲਾਂ ਤੋਂ ਬਚਣ ਦੀ ਜ਼ਰੂਰਤ ਜ਼ਰੂਰ ਰਹਿੰਦੀ ਆ ਤੇ ਬਾਹਰਲੇ ਮੁਲਕਾਂ 'ਚ ਇੱਦਾਂ ਦੇ ਆਪਾਂ ਨੂੰ ਜਿਹੜੇ ਕੰਮ ਉਹ ਜ਼ਰੂਰ ਕਰਦੇ ਰਹਿਣੇ ਚਾਹੀਦੇ, ਜਿਸ ਦੇ ਨਾਲ ਭਾਰਤੀ ਹਕੂਮਤ ਦਾ ਜਿਹੜਾ ਉਹ ਚਿਹਰਾ ਨੰਗਾ ਹੁੰਦਾ ਰਵੇ ਵੀ ਉਹਨਾਂ ਨੇ ਕੀ ਘਾਣ ਪਿਛਲੇ ਸਾਲਾਂ ਦੇ ਵਿੱਚ ਉਹ ਕਰਦੇ ਆ ਰਹੇ ਹੈਗੇ। ਜੀ, ਤੇ ਪਲੱਸ ਜਿਹੜੇ ਹੁਣ ਅੱਜ-ਕੱਲ੍ਹ ਵੀ ਧਮਕੀਆਂ ਦੇ ਰਿਹਾ, ਉਹਨਾਂ ਨੂੰ ਵੀ ਪਤਾ ਰਹੇ ਵੀ ਹੁਣ ਉਹ 84 ਹੈ ਨਹੀਂ, ਹੁਣ ਸਿੰਘ ਪੂਰੀ ਤਰ੍ਹਾਂ ਤਿਆਰ ਆ ਪੂਰੀ ਦੁਨੀਆ ਦੇ ਵਿੱਚ। ਜੀ, ਬਿਲਕੁਲ। ਜੀ, ਬਿਲਕੁਲ। ਤੇ ਅਗਲੀ ਖਬਰ ਵੱਲ ਚੱਲੀਏ। ਯੂਰਪ ਦੇ ਵਿੱਚ ਅੱਧੋਂ ਵੱਧ ਯੂਰਪ ਜਿਹੜਾ ਆ, ਉਹ ਕਹਿੰਦੇ ਕਰੋਨਾ ਵਾਇਰਸ ਦੇ ਨਾਲ ਪੀੜਤ ਹੈਗਾ ਇਸ ਟਾਈਮ ਦੇ ਉੱਤੇ। ਤੇ ਵਿਦਿਨ 6 ਤੋਂ 8 ਵੀਕ ਦੇ ਵਿੱਚ 8 ਹਫ਼ਤਿਆਂ ਦੇ ਵਿੱਚ ਯੂਰਪ ਦੇ ਸਾਰੇ ਮੁਲਕ ਪੂਰੇ ਜ਼ੋਰ-ਸ਼ੋਰ ਨਾਲ ਪੁਸ਼ ਕਰ ਰਹੇ ਆ ਵੀ ਜਿਹੜੇ ਵੀ ਬੰਦੇ ਨੇ ਜਾਂ ਬੀਬੀ ਨੇ ਟੀਕਾ ਨਹੀਂ ਲਵਾਇਆ, ਉਸ ਨੂੰ ਟੀਕਾ ਲਵਾਇਆ ਜਾਵੇ। ਸੋ ਦੇਖੋ, ਜੇ ਹਾਫ ਪਾਪੂਲੇਸ਼ਨ ਵੈਕਸੀਨ ਜਿਹੜੀ ਹੈਗੀ ਆ ਇੱਕ ਤਰ੍ਹਾਂ ਨਾਲ ਕਰੋਨਾ ਤੋਂ ਪੀੜਤ ਹੋ ਜਾਏ ਤਾਂ ਕਿੰਨਾ ਜ਼ਿਆਦਾ ਇਹ ਸਪਰੈਡ ਹੋ ਰਿਹਾ ਓਮੀਕਰੋਨ। ਪਹਿਲਾਂ ਇਸ ਨੂੰ ਬਹੁਤ ਲਾਈਟਲੀ ਲੈ ਰਹੇ ਸੀ। ਇਹ ਗੱਲ ਜੁਦੀ ਆ ਵੀ ਉਹਦਾ ਜਿਹੜਾ ਅਸਰ ਇੰਨਾ ਜ਼ਿਆਦਾ ਨਹੀਂ, ਪਰ ਸਪਰੈਡ ਬਹੁਤ ਜ਼ਿਆਦਾ ਹੋ ਰਿਹਾ ਹੈਗਾ। ਜੀ। ਸਿਆਟਲ ਬੇਸਡ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਤੇ ਇਵੈਲੂਏਸ਼ਨ ਨੇ ਫੋਰਕਾਸਟ ਕੀਤਾ 50% ਤੋਂ ਵੱਧ ਪਾਪੂਲੇਸ਼ਨ ਓਮੀਕਰੋਨ ਦੇ ਨਾਲ ਜਾਂ ਤਾਂ ਇਨਫੈਕਟਡ ਹੈਗੀ ਆ ਤੇ ਜਾਂ ਵਿਦਿਨ 6 ਤੋਂ 8 ਹਫ਼ਤਿਆਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਾਊਗੀ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਸੈਂਟਰਲ ਏਸ਼ੀਅਨ ਕੰਟਰੀਜ਼ ਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ ਆ। ਸੋ ਯੂਕੇ ਨੇ 1,42,224 ਕਨਫਰਮਡ ਕੇਸਿਸ ਵਾਇਰਸ ਦੇ ਰਿਪੋਰਟ ਕੀਤੇ ਆ ਮੰਡੇ ਨੂੰ ਇੱਕ ਦਿਨ ਦੇ ਵਿੱਚ, ਤੇ 77 ਦੇ ਕਰੀਬ ਮੌਤਾਂ ਜਿਹੜੀਆਂ ਆ ਉਹ ਰਿਪੋਰਟ ਕੀਤੀਆਂ ਗਈਆਂ ਹੈਗੀਆਂ। ਜੇ ਓਵਰਆਲ ਥੋੜ੍ਹਾ ਦੱਸਦੇ ਜਾਈਏ, ਏਸ਼ੀਆ ਦੇ ਵਿੱਚ 6 ਲੱਖ ਦੇ ਕਰੀਬ ਕੇਸ ਆਏ ਆ, ਯੂਰਪ ਦੇ ਵਿੱਚ ਵੀ 7 ਲੱਖ ਦੇ ਕਰੀਬ, ਮਿਡਲ ਈਸਟ ਦੇ ਵਿੱਚ ਘੱਟ ਆ ਕਾਫੀ, 100,000 ਤੋਂ ਥੱਲੇ ਹੀ ਆ, ਨਾਰਥ ਅਮਰੀਕਾ ਦੇ ਵਿੱਚ ਵੀ ਬਹੁਤ ਵੱਧ ਰਹੇ ਆ, ਲੇਟਨ ਅਮਰੀਕਾ 'ਚ ਵੀ ਥੋੜ੍ਹੇ ਘੱਟ ਹੈਗੇ ਆ, ਅਫਰੀਕਾ 'ਚ ਵੀ ਥੋੜ੍ਹੇ ਜਿਹੜੇ ਕੇਸ ਆ ਉਹ ਘੱਟ ਆ ਇਸ ਟਾਈਮ। ਜੀ, ਬਿਲਕੁਲ। WHO ਦੇ ਮੁਤਾਬਕ 7 ਮਿਲੀਅਨ ਨਵੇਂ ਕੇਸ ਇਕੱਲੇ ਯੂਰਪ ਦੇ ਵਿੱਚ ਪਿਛਲੇ ਹਫ਼ਤੇ ਦੇ ਵਿੱਚ ਆਏ ਆ। ਜਿੱਦਾਂ ਤੁਸੀਂ ਜ਼ਿਕਰ ਕੀਤਾ, US ਦੇ ਵਿੱਚ 1.3 ਮਿਲੀਅਨ ਜਿਹੜੇ ਆ ਉਹ ਕੋਵਿਡ ਦੇ ਕੇਸ ਕੱਲ੍ਹ ਸੋਮਵਾਰ ਨੂੰ ਜਿਹੜੇ ਉਹ ਰਿਪੋਰਟ ਕੀਤੇ ਗਏ ਆ। ਇਹ ਹੁਣ ਤੱਕ ਦੇ ਜਿਹੜੇ ਆ ਉਹ ਰਿਕਾਰਡ ਨੂੰ ਤੋੜ ਚੁੱਕਾ ਆ।
ਪਿਛਲੇ ਸਾਲ 3 ਜਨਵਰੀ ਨੂੰ 1 ਮਿਲੀਅਨ ਤੇ 44,000 ਜਿਹੜੇ ਉਹ ਕੇਸ ਇੱਕ ਦਿਨ ਦੇ ਵਿੱਚ ਆਏ ਸੀ। ਉਹ ਉਸ ਟਾਈਮ ਦਾ ਸਭ ਤੋਂ ਵੱਡਾ ਅੰਕੜਾ ਸੀਗਾ, ਪਰ ਇਹ ਇਸ ਨੂੰ 3 ਲੱਖ ਦੇ ਨਾਲ ਜਿਹੜਾ ਆਲਰੇਡੀ ਉਹ ਪਾਰ ਕਰ ਗਿਆ ਆ। ਉਧਰ ਜ਼ੇਰੇ ਇਲਾਜ ਨੇ ਜਿਹੜੇ ਲੋਕ ਯੂਐਸ ਦੇ ਵਿੱਚ, ਉਸ ਦਾ ਵੀ ਰਿਕਾਰਡ ਇਸ ਟਾਈਮ ਟੁੱਟ ਚੁੱਕਾ ਹੈ। ਕੋਵਿਡ-19 ਦੇ ਜਾਂ ਕੰਪਲੀਕੇਸ਼ਨਸ ਕਰਕੇ ਜਿਹੜੇ ਲੋਕ ਹਸਪਤਾਲ 'ਚ ਦਾਖਲ ਨੇ, ਉਸ ਦਾ ਅੰਕੜਾ 1,45,000 ਨੂੰ ਪਾਰ ਕਰ ਗਿਆ ਆ। ਪਿਛਲੇ ਸਾਲ 14 ਜਨਵਰੀ ਨੂੰ 2021 ਦੇ ਵਿੱਚ 1,42,273 ਲੋਕ ਇੱਕ ਟਾਈਮ ਦੇ ਉੱਤੇ ਜਿਹੜੇ ਆ ਉਹ ਹਸਪਤਾਲ ਦੇ ਵਿੱਚ ਦਾਖਲ ਸੀਗੇ। ਇਹ 1,45,000 ਦੇ ਵਿੱਚੋਂ 4,462 ਜਿਹੜੇ ਆ ਉਹ ਬੱਚੇ ਇਸ ਟਾਈਮ ਹੈਗੇ ਨੇ। ਸੋਮਵਾਰ ਨੂੰ ਕੋਲੋਰਾਡੋ, ਓਰੇਗਨ, ਲੂਜ਼ੀਆਨਾ, ਮੈਰੀਲੈਂਡ, ਵਰਜੀਨੀਆ, ਇਹਨਾਂ ਸਾਰੇ ਸੂਬਿਆਂ ਨੇ ਪਬਲਿਕ ਹੈਲਥ ਐਮਰਜੈਂਸੀਜ਼ ਜਿਹੜੀਆਂ ਆ ਉਹ ਡਿਕਲੇਅਰ ਕਰ ਦਿੱਤੀਆਂ ਹੈਗੀਆਂ ਆ। ਇਸ ਦੇ ਨਾਲ ਹਸਪਤਾਲਾਂ ਤੇ ਐਂਬੂਲੈਂਸ ਨੂੰ ਜਿਹੜੀਆਂ ਆ ਉਹਨਾਂ ਨੇ ਰਿਸਟ੍ਰਿਕਟ ਕਰ ਦਿੱਤਾ ਹੈ ਟ੍ਰੀਟਮੈਂਟ ਦੇ ਨਹੀਂ, ਵੀ ਜਦੋਂ ਜੇ ਕਿਤੇ ਡਿਮਾਂਡ ਮੀਟ ਨਹੀਂ ਹੁੰਦੀ ਤਾਂ ਫਿਰ ਉਹ ਵਿਚਾਰੇ ਉੱਥੇ ਜਾ ਨਹੀਂ ਸਕਦੇ। ਸੋ ਤਾਂ ਹੀ ਰੌਲਾ ਪਾ ਰਹੇ ਆ ਜੀ ਲੋਕ ਬੜੇ ਚਿਰਾਂ ਦਾ, ਵੀ ਕਿਉਂ ਪ੍ਰੋਬਲਮ ਆਉਂਦੀ ਆ, ਲੋਕਾਂ ਦੇ ਮਰਨ ਦੇ ਆંકੜੇ ਕਿਉਂ ਜਿਹੜੇ ਉਹ ਵੱਧ ਜਾਂਦੇ ਆ। ਹੁਣ ਜਦੋਂ ਹਸਪਤਾਲਾਂ 'ਚ ਥਾਂ ਹੀ ਜਿਹੜਾ ਉਹ ਹੈ ਨਹੀਂ ਆ, ਹੋਰ ਕਿਸੇ ਦਾ ਐਕਸੀਡੈਂਟ ਹੋ ਗਿਆ, ਕਿਸੇ ਨੂੰ ਹੋਰ ਹੈਲਥ ਐਮਰਜੈਂਸੀ ਜਿਹੜੀ ਆ ਗਈ, ਜੇ ਥਾਂ ਹੀ ਨਹੀਂ ਹੋਊਗੀ, ਐਂਬੂਲੈਂਸ ਹੀ ਉਪਲਬਧ ਨਹੀਂ, ਹਸਪਤਾਲਾਂ 'ਚ ਬੈੱਡ ਹੀ ਨਹੀਂ ਆ, ਤਾਂ ਉਹ ਵਿਚਾਰਿਆਂ ਨੇ ਫਿਰ ਮਰਨਾ ਹੀ ਆ, ਉਹ ਫਿਰ ਕੀ ਕਰਨਗੇ। ਸੋ ਇਹ ਬੜੀ ਵੱਡੀ ਜਿਹੜੀ ਪ੍ਰੋਬਲਮ ਹੈ, ਇਸੇ ਲਈ ਲੋਕ ਨੂੰ ਜਿਹੜਾ ਉਹ ਜ਼ੋਰ ਪਾਇਆ ਜਾ ਰਿਹਾ ਪਿਛਲੇ ਲੰਮੇ ਸਮੇਂ ਤੋਂ, ਵੀ ਤੁਸੀਂ ਇਸ ਤਰੀਕੇ ਦੇ ਨਾਲ ਜੇ ਟੀਕਾ ਲਗਵਾ ਲੈਂਦੇ ਹੋ ਤਾਂ ਤੁਹਾਡੇ ਜ਼ਿਆਦਾ ਗੰਭੀਰ ਰੂਪ 'ਚ ਬਿਮਾਰ ਹੋਣ ਦੀ ਟੈਨਸ਼ਨ ਜਿਹੜੀ ਆ, ਫਿਕਰ ਜਿਹੜੀ ਆ ਉਹ ਘੱਟ ਜਾਂਦੀ ਆ। ਇਸ ਮੌਕੇ ਪੂਰੇ ਮੁਲਕ ਦੇ ਵਿੱਚ 23,524 ਜਾਣੇ ਕੋਵਿਡ ਦੇ ਜਿਹੜੇ ਆ ਉਹ ICU ਦੇ ਵਿੱਚ ਦਾਖਲ ਹੈਗੇ ਨੇ। ਪਿਛਲੇ ਸਾਲ ਜਨਵਰੀ 12 ਦੇ ਵਿੱਚ ਇਹ ਆંકੜਾ ਇਸ ਤੋਂ ਵੱਧ ਸੀਗਾ, 29,591 ਦੇ ਉੱਤੇ। ਜੀ। ਸੋ ਜੀ। ਬਿਲਕੁਲ। ਸੋ ਇਸੇ ਤਰ੍ਹਾਂ ਵਾਸ਼ਿੰਗਟਨ ਡੀਸੀ ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਆ ਨੇਸ਼ਨ ਦੇ ਵਿੱਚ, ਜੇ USA 'ਚ ਆਪਣੇ ਮੁਲਕ 'ਚ ਦੇਖੀਏ, ਤੇ ਉਸ ਤੋਂ ਬਾਅਦ ਓਹਾਇਓ, ਨਿਊ ਜਰਸੀ ਤੇ ਨਿਊਯਾਰਕ ਦੇ ਵਿੱਚ। ਲੁਜ਼ੀਆਨਾ ਦੇ ਵਿੱਚ ਹੌਸਪੀਟਲਾਈਜੇਸ਼ਨ 341% ਵਧੀ ਹੈਗੀ ਆ। ਉੱਥੇ 1,501 ਕੇਸ, 1,501 ਜਾਣੇ ਹਸਪਤਾਲ 'ਚ ਪਿਛਲੇ 2 ਹਫ਼ਤਿਆਂ 'ਚ ਐਡਮਿਟ ਹੋਏ ਆ। ਫਲੋਰੀਡਾ ਦੇ ਵਿੱਚ 270% ਵਧੀ ਆ, ਜਿੱਥੇ ਕਿ 9169 ਲੋਕ ਹਸਪਤਾਲ 'ਚ ਐਡਮਿਟ ਹੋਏ ਹੈਗੇ ਆ। ਪੂਰੇ USA ਦੇ ਵਿੱਚ ਕਹਿੰਦੇ ਵੀ ਕੁਆਟਰ, ਜਿੱਦਾਂ 25% ਹਸਪਤਾਲਾਂ ਦੇ ਵਿੱਚ ਸਟਾਫ ਆਲਰੇਡੀ ਬਹੁਤ ਘੱਟ ਹੈਗਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਕੇਸ ਹੋਰ ਵਧਣਗੇ, ਤੇ ਜਿਹੜਾ ਸਿਸਟਮ ਹੈਗਾ ਹੌਸਪੀਟਲਾਈਜੇਸ਼ਨ ਦਾ, ਇਹਦੇ ਤੇ ਬਹੁਤ ਵੱਡਾ ਪ੍ਰੈਸ਼ਰ ਪਊਗਾ। ਸੋ ਸਪਰੈਡ ਬਹੁਤ ਹੋ ਰਿਹਾ। ਆਪਾਂ ਜਿਹੜੇ ਆ ਸਾਰੇ ਲੋਕ ਟਲਦੇ ਨਹੀਂ ਹੈ, ਨਾ ਪਾਰਟੀਆਂ ਕਰਨੇ ਤੋਂ, ਨਾ ਬੜੇ-ਬੜੇ ਇਕੱਠ ਕਰਨੇ ਤੋਂ। ਇੱਕ ਛੋਟੀ ਜਿਹੀ ਐਗਜ਼ਾਮਪਲ ਮੈਂ ਦੱਸਦਾ ਜਾਂਦਾ, ਕਹਿੰਦੇ ਨਿਊ ਈਅਰ ਦੇ ਉੱਤੇ ਸੈਨ ਹੋਜ਼ੇ ਦੇ ਵਿੱਚ ਇੱਕ ਪਾਰਟੀ ਹੋਈ, ਜਿਹੜੀ ਕਿ ਸੁਪਰ ਸਪਰੈਡਰ ਈਵੈਂਟ ਬਣ ਗਈ। ਸੋ ਹੁਣ ਦੇਖੋ ਵੀ ਪਾਰਟੀ ਕਰਦੇ ਸੀ, ਤੇ ਉਹਦੇ 'ਚ ਕਹਿੰਦੇ ਵੀ 80% ਦੇ ਕਰੀਬ ਜਿਹੜੇ ਲੋਕ ਆ, ਮੂਸ ਲੌਜ 401 ਇੱਕ ਲੌਜ ਦੇ ਵਿੱਚ ਪਾਰਟੀ ਹੋਈ ਸੀ, ਤੇ ਉਹ ਸਾਰੇ ਜਿਹੜੇ ਆ ਕੋਰੋਨਾ ਪੋਜ਼ਿਟਿਵ ਪਾਏ ਗਏ ਹੈਗੇ ਆ। ਸੋ ਹਜੇ ਸਾਨੂੰ ਇਹ ਬਾਹਲੇ ਐਕਟਿਵ ਨਹੀਂ ਹੋਣਾ ਚਾਹੀਦਾ, ਪਾਰਟੀਆਂ ਤੋਂ, ਵੱਡੇ ਇਕੱਠਾਂ ਤੋਂ ਥੋੜ੍ਹਾ ਬਚਣਾ ਚਾਹੀਦਾ ਹੈਗਾ। ਜੀ, ਬਿਲਕੁਲ। ਕੈਲੀਫੋਰਨੀਆ ਦੇ ਵਿੱਚ 38% ਹਸਪਤਾਲ ਕਹਿੰਦੇ ਵੀ ਇਸ ਟਾਈਮ ਕ੍ਰਾਈਸਿਸ ਦੇ ਵਿੱਚ ਨੇ। ਅਗਲੇ ਹਫ਼ਤੇ 43% ਜਿਹੜੇ ਆ ਉਹ ਹੋਰ ਕ੍ਰਾਈਸਿਸ ਦੇ ਵਿੱਚ ਜਿਹੜੇ ਉਹ ਆ ਜਾਣਗੇ। ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਜਿਹੜਾ ਉਹ ਐਤਵਾਰ ਨੂੰ ਦੱਸਿਆ ਆ ਵੀ ਹੈਲਥ ਕੇਅਰ ਵਰਕਰਸ ਜਿਹੜੇ ਏਸਿਮਟੋਮੈਟਿਕ ਹੈਗੇ ਆ, ਉਹ ਮੁੜ ਦੁਬਾਰਾ ਕੰਮ ਦੇ ਉੱਤੇ ਆ ਸਕਦੇ ਜੇ ਉਹ ਕੋਵਿਡ ਪੋਜ਼ਿਟਿਵ ਵੀ ਹੈਗੇ ਆ, ਆਈਸੋਲੇਟਿੰਗ ਤੋਂ ਬਗੈਰ। ਇਹ ਨਵੀਆਂ ਜਿਹੜੀਆਂ ਟੈਂਪਰੇਰੀ ਗਾਈਡਲਾਈਨਸ ਦੇ ਤਹਿਤ ਕੰਟਰੈਕਟ ਦੇ ਉੱਤੇ ਜਿਹੜਾ ਸਟਾਫ ਆ ਉਹ ਹਸਪਤਾਲਾਂ ਦੇ ਵਿੱਚ ਲਿਆਉਣ ਦੀ ਜਿਹੜੀ ਉਹ ਕੋਸ਼ਿਸ਼ ਹੈਗੀ ਆ। ਬਹੁਤ ਸਾਰੇ ਜਿਹੜੇ ਨਾਨ ਅਸੈਂਸ਼ੀਅਲ ਪ੍ਰੋਸੀਜਰਸ ਆ, ਉਹਨਾਂ ਨੂੰ ਛੱਡਣ ਦੀ ਜਿਹੜੀ ਉਹ ਗੱਲ ਹੈਗੀ ਆ। ਸੋ ਇਹ ਹੁਣ ਇੱਕ ਵੱਡੀ ਜਿਹੜੀ ਸਮੱਸਿਆ ਇਸ ਟਾਈਮ ਸਾਰੇ ਹੀ ਹਸਪਤਾਲਾਂ ਦੇ ਵਿੱਚ ਕ੍ਰਿਟੀਕਲ ਸਟਾਫਿੰਗ ਸ਼ਾਰਟੇਜ ਦੀ ਜਿਹੜੀ ਉਹ ਆ ਰਹੀ ਆ। ਆਪਾਂ ਜੇ ਇਹਨਾਂ ਦੇ ਪੱਖ ਤੋਂ ਹਰਜੋਤ ਸਿੰਘ ਜੀ ਦੇਖੀਏ, ਪਿਛਲੇ 2 ਸਾਲਾਂ ਤੋਂ ਇਹ ਜਿਹੜੇ ਆ ਬਗੈਰ ਕਿਸੇ ਰੈਸਟ ਤੋਂ ਲਗਾਤਾਰ ਡੇ ਇਨ ਡੇ ਆਊਟ ਇਹੀ ਚੀਜ਼ਾਂ ਜਿਹੜੀਆਂ ਉਹ ਦੇਖ ਰਹੇ ਆ। ਮੈਂਟਲੀ ਤੌਰ ਦੇ ਉੱਤੇ ਤੇ ਸਰੀਰਕ ਤੌਰ ਦੇ ਉੱਤੇ ਉਹ ਪੂਰੀ ਤਰ੍ਹਾਂ ਥੱਕ ਚੁੱਕੇ ਨੇ। ਸੈਂਕੜਿਆਂ ਦੀ ਸੰਖਿਆ ਦੇ ਵਿੱਚ ਹਸਪਤਾਲਾਂ 'ਚ ਕੰਮ ਕਰਨ ਵਾਲੇ ਜਿਹੜੇ ਮੁਲਾਜ਼ਮ ਆ,
ਉਹ ਕੰਮ ਛੱਡ ਕੇ ਜਿਹੜੇ ਉਹ ਜਾ ਚੁੱਕੇ ਆ। ਕਹਿੰਦੇ ਵੀ ਸਾਡੀ ਹੁਣ ਟੋਟਲੀ ਬੱਸ ਹੋ ਚੁੱਕੀ ਆ। ਸੋ ਇਹ ਇੱਕ ਵੱਡੀ ਪ੍ਰੋਬਲਮ ਹੈਗੀ ਆ। ਕੈਲੀਫੋਰਨੀਆ ਨਰਸਿਸ ਐਸੋਸੀਏਸ਼ਨ ਆ, ਉਹਨਾਂ ਦੀ ਜਿਹੜੀ ਪ੍ਰੈਜ਼ੀਡੈਂਟ ਆ ਸੈਂਡੀ ਰੀਡਿੰਗ, ਉਹਨਾਂ ਨੇ ਇਹ ਨਵੇਂ ਰੂਲਸ ਦੇ ਉੱਤੇ ਸਵਾਲ ਚੁੱਕੇ ਆ ਵੀ ਇਹ ਕੀ ਗੱਲ ਹੋਈ ਵੀ ਜਿਹੜੇ ਸਾਡੇ ਕੋਈ ਮੈਂਬਰ ਜੇ ਪੋਜ਼ੀਟਿਵ ਹੈਗਾ ਤੇ ਉਹਨੂੰ ਮੁੜ ਬਗੈਰ ਆਈਸੋਲੇਸ਼ਨ ਤੋਂ ਕੰਮ ਦੇ ਉੱਤੇ ਜਿਹੜਾ ਉਹ ਸੱਦਿਆ ਜਾ ਰਿਹਾ ਹੈਗਾ ਆ। ਸੋ ਇਹ ਇੱਕ ਬੜੀ ਵੱਡੀ ਪ੍ਰੋਬਲਮ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਹਸਪਤਾਲਾਂ 'ਚ ਬਣ ਕੀ ਰਿਹਾ ਆ, ਹੋ ਕੀ ਰਿਹਾ ਆ। ਇਲਾਜ ਕਰਨ ਦੇ ਲਈ ਜਾਂ ਦੇਖਭਾਲ ਕਰਨ ਦੇ ਲਈ ਜਿਹੜੇ ਮੁਲਾਜ਼ਮ ਹੀ ਜਿਹੜੇ ਉਹ ਨਹੀਂ ਹੈਗੇ, ਇਸ ਲਈ ਕੋਵਿਡ ਪੋਜ਼ੀਟਿਵ ਵਾਲਿਆਂ ਨੂੰ ਹੀ ਜਿਹੜਾ ਉਹ ਵਾਪਸ ਬੁਲਾਇਆ ਜਿਹੜਾ ਉਹ ਜਾ ਰਿਹਾ ਵੀ ਕੋਈ ਨਹੀਂ ਤੁਸੀਂ ਆ ਜਾਓ, ਐਟਲੀਸਟ ਕੁਛ ਤਾਂ ਕੰਮ ਜਿਹੜਾ ਆ ਉਹ ਸਾਂਭੋ। ਸੋ ਜਿਹੜੇ ਜੈਫਰੀ ਸ਼ਾਮਨ ਹੈਗੇ ਆ, ਇੱਕ ਇਨਫੈਕਸ਼ੀਅਸ ਡਿਜ਼ੀਜ਼ ਦੇ ਐਪੀਡੀਮੀਓਲੋਜਿਸਟ ਹੈਗੇ ਕੋਲੰਬੀਆ ਯੂਨੀਵਰਸਿਟੀ ਦੇ, ਉਹ ਇਹ ਕਿਆਸ ਰਹੀਆਂ ਲਾ ਰਹੇ ਆ ਵੀ 27 ਜਨਵਰੀ ਤੱਕ 3 ਲੱਖ ਤੋਂ 3.5 ਲੱਖ ਤੱਕ ਜਿਹੜੇ ਲੋਕ ਹਸਪਤਾਲ ਦੇ ਵਿੱਚ ਹੈਗੇ ਨੇ ਆ ਸਕਦੇ ਨੇ, ਜਿਹੜਾ ਰਾਈਟ ਨਾਓ ਅੰਕੜਾ 1,45,000 ਦੇ ਉੱਤੇ ਆ। ਸੋ ਦੁੱਗਣੇ ਲੋਕ ਹਸਪਤਾਲਾਂ ਦੇ ਵਿੱਚ ਦਾਖਲ ਹੋ ਸਕਦੇ ਨੇ। ਇਹ ਜਿਹੜਾ ਲਗਾਤਾਰ ਕੇਸਿਸ ਜਿਹੜੇ ਉਹ ਵੱਧ ਰਹੇ ਆ। ਉਧਰ ਇਸੇ ਦਾ ਹੀ ਪ੍ਰਕੋਪ ਹਰਜੋਤ ਸਿੰਘ ਜੀ ਚੀਨ ਦੇ ਵਿੱਚ ਵੀ ਦੁਬਾਰਾ ਨਜ਼ਰ ਆ ਰਿਹਾ ਆ। ਤੀਜਾ ਵੱਡਾ ਸ਼ਹਿਰ ਜਿਹੜਾ ਚੀਨ ਨੇ ਉਸ ਨੂੰ ਲੋਕਡਾਊਨ ਕਰ ਦਿੱਤਾ ਆ। ਹੁਣ ਤੱਕ ਉੱਥੇ ਜਿਹੜੇ ਪੀੜਤ ਲੋਕ ਇਸ ਲੋਕਡਾਊਨ ਦੇ ਕਰਕੇ ਉਸ ਦਾ ਅੰਕੜਾ ਵੱਧ ਕੇ 20 ਮਿਲੀਅਨ ਦੇ ਉੱਤੇ ਜਿਹੜਾ ਉਹ ਜਾ ਪਹੁੰਚਿਆ ਹੈਗਾ ਆ। ਸੋ ਚਾਈਨਾ ਦੇ ਵਿੱਚ ਬੀਜਿੰਗ ਓਲੰਪਿਕਸ ਅਗਲੇ ਮਹੀਨੇ ਜਿਹੜੀਆਂ ਵਿੰਟਰ ਓਲੰਪਿਕਸ ਉਹ ਹੋਣੀਆਂ ਆ, ਉਸ ਦੇ ਚੱਲਦਿਆਂ ਇਹਨਾਂ ਨੇ ਲੋਕਡਾਊਨ ਜਿਹੜੇ ਆ ਉਹ ਵੱਡੇ ਪ੍ਰੋਵਿੰਸਿਸ ਦੇ ਵਿੱਚ ਚੀਨ ਨੇ ਜਿਹੜੇ ਉਹ ਲਾ ਦਿੱਤੇ ਹੈਗੇ ਆ। ਵੂਹਾਨ ਦੇ ਵਿੱਚ ਵੀ ਹੋਇਆ ਸੀਗਾ, ਹੁਬਈ ਦੇ ਵਿੱਚ ਜਿਹੜਾ ਆ ਉਹਨਾਂ ਨੇ ਆਲਰੇਡੀ ਇਹ ਲੋਕਡਾਊਨ ਲਾਇਆ ਆ। ਤੇ ਜ਼ੀਐਂਗ ਦੇ ਵਿੱਚ ਪਿਛਲੇ 3 ਹਫ਼ਤਿਆਂ ਤੋਂ 13 ਮਿਲੀਅਨ ਲੋਕ ਜਿਹੜੇ 13 ਮਿਲੀਅਨ ਲੋਕ ਨੇ ਜਿਹੜੇ ਉਹ ਤਾੜੇ ਹੋਏ ਨੇ। ਤੇ ਜ਼ੂਹਾਓ ਦੇ ਵਿੱਚ ਵੀ 1 ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਆ ਵੀ ਲੋਕ ਅਜੇ ਤੱਕ ਉਹਨਾਂ ਨੇ ਡੱਕ ਕੇ ਰੱਖੇ ਹੋਏ ਨੇ। ਜੀ। ਸੋ ਬਿਲਕੁਲ ਯੂਐਸ ਦੀ ਐਵਰੇਜ 7,54,200 ਨਵੇਂ ਕੇਸ ਪਿਛਲੇ ਹਫ਼ਤੇ ਦੀ ਹੈਗੀ ਆ। ਤੇ ਜੌਨ ਹੌਪਕਿੰਸ ਯੂਨੀਵਰਸਿਟੀ ਨੇ ਇਹ ਜੋ ਡਾਟਾ ਦਿੱਤਾ ਆ, ਯੂਐਸਏ ਦੇ ਵਿੱਚ ਐਵਰੇਜ ਕੋਵਿਡ-19 ਦੇ ਨਾਲ ਮੌਤਾਂ ਦੀ ਗਿਣਤੀ 1646 ਪਰ ਡੇ ਹੈਗੀ ਆ। ਪਿਛਲੇ ਹਫ਼ਤੇ ਦੀ ਜੇ ਐਵਰੇਜ ਦੇਖੀ ਜਾਵੇ, ਇੱਕ ਦਿਨ 'ਚ 1646 ਜਣਿਆਂ ਦੀ ਕੋਵਿਡ-19 ਨਾਲ ਮੌਤ ਹੋ ਰਹੀ ਆ। 33% ਪਿਛਲੇ ਹਫ਼ਤੇ ਨਾਲੋਂ ਜ਼ਿਆਦਾ ਮੌਤਾਂ ਦੀ ਗਿਣਤੀ ਇਹ ਹੈਗੀ ਆ। ਪੀਕ ਜਨਵਰੀ 13, 2021 ਦੇ ਵਿੱਚ ਸੀ, ਜਦੋਂ 3402 ਦੇ ਕਰੀਬ ਡੇਲੀ ਮੌਤਾਂ ਹੁੰਦੀਆਂ ਸੀਗੀਆਂ। ਅੱਜ ਦੀ ਡੇਟ ਦੇ ਵਿੱਚ ਓਮੀਕਰੋਨ ਵੇਰੀਐਂਟ ਦੇ ਨਾਲ ਇਨਫੈਕਟਡ ਲੋਕ ਜਿਹੜੇ ਕਰੋਨਾ ਵਾਇਰਸ ਦੇ ਨਾਲ ਹੈਗੇ ਆ, ਓਮੀਕਰੋਨ ਵੇਰੀਐਂਟ 98.3% ਰਿਪਰੈਜ਼ੈਂਟ ਕਰਦਾ। ਸੋ ਮੈਜੋਰਟੀ ਦੇ ਵਿੱਚ ਓਮੀਕਰੋਨ ਦੇ ਹੀ ਪੇਸ਼ੈਂਟ ਹੈਗੇ ਆ। ਤੇ ਦੂਸਰੇ ਪਾਸੇ ਅੱਜ ਸੈਨੇਟ ਦੇ ਸਾਹਮਣੇ ਹੀਅਰਿੰਗ ਹੋਣੀ ਹੈਗੀ ਆ। ਡਾਕਟਰ ਫੌਸ਼ੀ ਤੇ ਹੋਰ ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਡਾਕਟਰਸ ਵੀ ਉਹਨਾਂ ਦੀ ਪੇਸ਼ੀ ਹੈਗੀ ਆ ਵੀ ਕੀ ਹੋ ਰਿਹਾ ਹੈਗਾ ਆ ਵੀ ਈਵਨ ਦੋ ਵੈਕਸੀਨ ਵੀ ਲੱਗੇ ਆ, ਫਿਰ ਵੀ ਕਿਉਂ ਇੰਨੀ ਜ਼ਿਆਦਾ ਸਪਰੈਡ ਹੋ ਰਹੀ ਆ। ਉਹਨਾਂ ਨੇ ਜਿਹੜੀਆਂ ਨਵੀਆਂ ਗਾਈਡਲਾਈਨਸ ਇਸ਼ੂ ਕੀਤੀਆਂ ਹੈਗੀਆਂ, ਉਹਦੇ ਸੰਬੰਧ ਦੇ ਵਿੱਚ ਵੀ ਵੀ ਜੇ ਕਿਸੇ ਨੂੰ ਪੋਜ਼ੀਟਿਵ ਹੋ ਜਾਂਦਾ ਕਰੋਨਾ ਤੇ 5 ਦਿਨ ਹੀ ਉਹਨਾਂ ਨੂੰ ਘਰ ਰਹਿਣਾ ਪਊਗਾ। ਉਹਦੇ ਵਿੱਚ ਇਹ ਵੀ ਨਹੀਂ ਦੱਸਿਆ ਗਿਆ ਵੀ ਉਹਨਾਂ ਨੂੰ ਟੈਸਟ ਕਰਾ ਕੇ ਵਾਪਸ ਉਹ ਬਾਹਰ ਜਾ ਸਕਦੇ ਆ ਜਾਂ ਜਿੱਥੇ ਕੰਮ ਤੇ ਜਾ ਸਕਦੇ ਆ। ਸੋ ਇਹਨਾਂ ਗੱਲਾਂ ਦੇ ਉੱਤੇ ਵੀ ਅੱਜ ਸੈਨੇਟ ਦੇ ਵਿੱਚ ਹੀਅਰਿੰਗ ਇਸ ਟਾਈਮ ਚੱਲ ਰਹੀ ਹੈਗੀ ਆ। ਬਿਲਕੁਲ, ਡਾਕਟਰ ਫਾਊਚੀ ਤੇ ਜਿਹੜੇ ਸੈਨੇਟਰ ਰੈਂਡ ਪੌਲ ਆ, ਉਹ ਇੱਕ ਵਾਰੀ ਫਿਰ ਇਹਨਾਂ ਦੇ ਸਿੰਗ ਜਿਹੜੇ ਉਹ ਫਸੇ ਆ। ਡਾਕਟਰ ਫਾਊਚੀ ਨੇ ਸੈਨੇਟਰ ਰੈਂਡ ਪੌਲ ਦੇ ਉੱਤੇ ਇਹ ਕਥਿਤ ਤੌਰ ਤੇ ਦੋਸ਼ ਲਾਏ ਆ ਵੀ ਤੁਸੀਂ ਜਿਹੜੇ ਡਾਕਟਰਸ ਦੇ ਉੱਤੇ ਅਟੈਕ ਕਰ ਰਹੇ ਆ, ਉਸ ਦੇ ਨਾਲ ਤੁਸੀਂ ਫੰਡ ਰੇਜ਼ਿੰਗ ਕਰ ਰਹੇ ਆ ਆਪਣੇ ਜਿਹੜੇ ਰਾਜਨੀਤਿਕ ਵਧਾ ਦੇ ਲਈ। ਸੋ ਇਸ ਦੇ ਉੱਤੇ ਵੀ ਜਿਹੜੇ ਸੈਨੇਟਰ ਰੈਂਡ ਪੌਲ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਜਾਣ-ਬੁੱਝ ਕੇ ਇਹ ਟਰੁੱਥ ਨੂੰ ਡਿਸਟੋਰਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਝੂਠ ਜਿਹੜਾ ਆ ਉਹ ਤੁਸੀਂ ਕਰ ਰਹੇ ਆ। ਸੋ ਡਾਕਟਰ ਵਲੈਂਸਕੀ ਜਿਹੜੇ CDC ਦੇ ਚੇਅਰਵੂਮਨ ਹੈਗੀ ਆ, ਉਹ ਤੇ ਜਿਹੜੇ ਡਾਕਟਰ ਫਾਊਚੀ ਆ, ਇਹ ਦੋਨੋਂ ਇਸ ਟਾਈਮ ਕਾਂਗਰੈਸ਼ਨਲ ਜਿਹੜੀ ਕਮੇਟੀ ਆ ਉਸ ਦੇ ਸਾਹਮਣੇ ਇਸ ਟਾਈਮ ਪੇਸ਼ ਹੋ ਰਹੇ ਆ ਤੇ ਪੂਰਾ ਕਹਿੰਦੇ ਆ ਵੀ ਸਿੰਘ ਜਿਹੜੇ ਆਪਸ ਦੇ ਵਿੱਚ ਫਸੇ ਹੋਏ ਆ। ਸੈਨੇਟਰ ਬਰ ਉਹਨਾਂ ਨੇ ਬਾਈਡਨ ਪ੍ਰਸ਼ਾਸਨ ਦੀ ਆਲੋਚਨਾ ਕਰਦੇ ਹੋਏ ਕਿਹਾ ਵੀ ਜਿਹੜੀ ਪੈਂਡੈਮਿਕ ਦੇ ਪ੍ਰਤੀ ਮੈਸੇਜਿੰਗ ਆ ਉਹ ਲੋਕਾਂ ਨੂੰ ਕਨਫਿਊਜ਼ ਜਿਹੜੀ ਆ ਉਹ ਕਰ ਰਹੀ ਆ,
ਕਿਤੇ ਤੁਸੀਂ ਬਗੈਰ ਟੈਸਟ ਤੋਂ ਹਸਪਤਾਲਾਂ ਦੇ ਵਿੱਚ ਲੋਕਾਂ ਨੂੰ ਵਾਪਸ ਲਿਆਉਣ ਦੇ ਲਈ ਕਹਿ ਰਹੇ ਹੋ। ਵੈਕਸੀਨ ਨੂੰ ਲੈ ਕੇ ਕਹਿੰਦੇ ਕਨਫਿਊਜ਼ਨ ਆ, ਪਤਾ ਨਹੀਂ ਜਿਹੜਾ ਉਹ ਲੱਗ ਰਿਹਾ। ਮੈਸੇਜਿੰਗ ਤੁਹਾਡੀ ਕਹਿੰਦੇ ਵੀ ਇੱਕਸਾਰ ਜਿਹੜੀ ਇੱਕ ਸੁਰ ਉਹ ਨਹੀਂ ਹੈਗੀ, ਇਸ ਲਈ ਲੋਕਾਂ ਨੂੰ ਬਹੁਤ ਜ਼ਿਆਦਾ ਕਨਫਿਊਜ਼ਨ ਜਿਹੜੀ ਆ ਉਹ ਹੋਣ ਜਾ ਰਹੀ ਹੈ। ਨਾਰਥ ਕੈਰੋਲੀਨਾ ਤੋਂ ਹੈਗੇ ਨੇ ਸੈਨੇਟਰ ਰਿਚਰਡ ਬਰ, ਤੇ ਕਹਿੰਦੇ ਵੀ ਇਹ ਕਾਫੀ ਟਫ ਹੀਅਰਿੰਗ ਅੱਜ ਇਹਨਾਂ ਦੋਨਾਂ ਜਿਹੜੇ ਆ ਅਧਿਕਾਰੀਆਂ ਦੇ ਲਈ, ਡਾਕਟਰਾਂ ਦੇ ਲਈ ਇਹ ਜਿਹੜੀ ਰਹਿਣ ਵਾਲੀ ਹੈਗੀ ਆ। ਜੀ, ਤੇ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਅਮਰੀਕਨਸ ਆ ਉਹਨਾਂ ਨੂੰ ਰੀਇੰਬਰਸ ਕੀਤਾ ਜਾਊਗਾ ਕੋਵਿਡ ਟੈਸਟ ਦੇ ਲਈ, ਜਿਹੜੇ ਇੰਸ਼ੋਰੈਂਸ ਕੰਪਨੀਆਂ ਵੱਲੋਂ। ਹੂੰ ਇਹ ਇਸ ਸ਼ਨਿਚਰਵਾਰ ਤੋਂ ਸ਼ੁਰੂ ਹੋਊਗਾ। ਸੋ ਜਨਵਰੀ 15 ਤੋਂ ਬਾਅਦ ਜੇ ਤੁਸੀਂ ਘਰ ਦੇ ਵਿੱਚ ਕੋਵਿਡ ਟੈਸਟ ਕਰਦੇ ਹੈਗੇ ਆ, ਕਿਉਂਕਿ ਕੋਵਿਡ ਟੈਸਟ ਇੱਕ ਤਾਂ ਹੁਣ ਬਹੁਤ ਘੱਟ ਗਿਣਤੀ 'ਚ ਆ, ਪੂਰਾ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਖਿਚਾਈ ਹੋ ਰਹੀ ਆ ਵੀ ਕਾਹਤੇ ਨਹੀਂ ਟੈਸਟ ਇੰਨੇ ਅਵੇਲੇਬਲ ਹੈਗੇ, ਕਿਉਂਕਿ ਨਹੀਂ ਤਾਂ ਵਾਲਗਰੀਨ ਜਿਹੜੇ ਹੋਰ ਵੀ ਫਾਰਮੇਸੀਜ਼ ਆ ਉੱਥੋਂ ਤੁਸੀਂ ਖਰੀਦ ਸਕਦੇ ਆ ਤੇ ਘਰ ਦੇ ਵਿੱਚ ਹੀ ਟੈਸਟ ਕਰ ਸਕਦੇ ਆ। ਸੋ ਜਿਹੜੇ ਵੀ ਲੋਕ ਜਨਵਰੀ 15 ਤੋਂ ਬਾਅਦ ਉਹ ਟੈਸਟ ਖਰੀਦਣਗੇ ਤੇ ਟੈਸਟ ਘਰ 'ਚ ਕਰਨਗੇ ਤੇ ਉਹਨਾਂ ਦੀ ਜਿਹੜੀ ਰਸੀਦ ਆ ਉਹ ਆਪਣੀ ਇੰਸ਼ੋਰੈਂਸ ਕੰਪਨੀ ਨੂੰ ਦੇ ਸਕਦੇ ਆ ਤੇ ਇੰਸ਼ੋਰੈਂਸ ਕੰਪਨੀ ਨੂੰ ਉਹ ਰੀਇੰਬਰਸ ਕਰਨਾ ਪਊਗਾ। 1 ਮਹੀਨੇ ਦੇ ਵਿੱਚ 8 ਟੈਸਟ ਤੁਸੀਂ ਕਰ ਸਕੋਗੇ। ਜੀ, ਸੋ 8 ਟੈਸਟ ਜਿਹੜੇ ਰੀਇੰਬਰਸਡ ਟੈਸਟ ਤੁਸੀਂ ਜਿੰਨੇ ਮਰਜ਼ੀ ਕਰ ਸਕਦੇ ਆ, ਜੀ, ਪਰ 8 ਟੈਸਟ ਤੱਕ ਜਿਹੜੀ ਉਹ ਰੀਇੰਬਰਸਮੈਂਟ ਜਿਹੜੀ ਉਹਨਾਂ ਨੇ ਉਹਨਾਂ ਨੂੰ ਇੰਸ਼ੋਰੈਂਸ ਵਾਲਿਆਂ ਨੂੰ ਕਿਹਾ ਆ ਵੀ ਤੁਸੀਂ ਕਵਰ ਕਰਨੀਆਂ ਹੈਗੀਆਂ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਸ਼ਿਕਾਗੋ ਦੇ ਸਕੂਲਾਂ ਦੀ ਆਪਾਂ ਪਿਛਲੇ 2-3 ਦਿਨਾਂ ਤੋਂ ਗੱਲ ਕਰ ਰਹੇ ਹਾਂ ਵੀ ਉੱਥੋਂ ਦੀ ਜਿਹੜੀ ਯੂਨੀਅਨ ਤੇ ਜਿਹੜੀ ਸਿਟੀ ਦੇ ਜਿਹੜੇ ਸਕੂਲ ਹੈਗੇ ਆ ਉਹ ਗੁੱਥਮ-ਗੁੱਥਾ ਜਿਹੜੇ ਹੋ ਰਹੇ ਸੀ। ਆਖਰਕਾਰ ਕਹਿੰਦੇ ਵੀ ਇਹਨਾਂ ਦੋਨਾਂ ਹੀ ਜਿਹੜੇ ਦਰਮਿਆਨ ਸਮਝੌਤਾ ਜਿਹੜਾ ਹੋ ਗਿਆ ਆ। ਆਉਂਦੇ ਸੋਮਵਾਰ ਤੋਂ ਜਿਹੜੇ ਇਨ ਪਰਸਨ ਕਲਾਸਿਸ ਜਿਹੜੇ ਆ, ਇਨਫੈਕਟ ਕੱਲ੍ਹ ਹੀ ਜਿਹੜਾ ਸਮਝੌਤਾ ਜਿਹੜਾ ਹੋਇਆ ਆ ਤੇ ਇਹਨਾਂ ਦੇ ਦਰਮਿਆਨ ਜਿਹੜਾ ਸਟੈਂਡ ਆਫ ਸੀ ਉਹ ਖਤਮ ਹੋਇਆ ਤੇ ਹੁਣ ਇਨ ਪਰਸਨ ਕਲਾਸਿਸ ਜਿਹੜੀਆਂ ਇਸ ਹਫਤੇ ਦੇ ਵਿੱਚ ਸ਼ੁਰੂ ਹੋਣ ਜਾ ਰਹੀਆਂ ਆ। 3.5 ਲੱਖ ਦੇ ਤਕਰੀਬਨ ਵਿਦਿਆਰਥੀ ਆ, ਉਹਨਾਂ ਦੀਆਂ ਜਿਹੜੀਆਂ ਕਲਾਸਿਸ ਸੀਗੀਆਂ ਪਿਛਲੇ ਕਈ ਜਿਹੜੇ ਆ ਉਹ ਹਫ਼ਤਿਆਂ ਤੋਂ ਜਿਹੜੀਆਂ ਆ ਉਹ ਬੰਦ ਪਈਆਂ ਸੀ, ਕਈ ਦਿਨਾਂ ਤੋਂ ਕੈਂਸਲ ਜਿਹੜੀਆਂ ਹੋ ਰਹੀਆਂ ਸੀਗੀਆਂ। ਸੋ ਹੁਣ ਡੀਲ ਕਹਿੰਦੇ ਵੀ ਬਣਨ ਤੋਂ ਬਾਅਦ ਦੇ ਵਿੱਚ ਇਹ ਇਨ ਪਰਸਨ ਕਲਾਸਿਸ ਸ਼ੁਰੂ ਹੋਣਗੀਆਂ। ਸ਼ਿਕਾਗੋ ਦੀ ਜਿਹੜੀ ਮੇਅਰ ਲੌਰੀ ਲਾਈਟਫੁੱਡ ਤੇ ਜਿਹੜੀ ਸ਼ਿਕਾਗੋ ਟੀਚਰਸ ਯੂਨੀਅਨ ਆ, ਇਹਨਾਂ ਦੋਨਾਂ ਦੇ ਦਰਮਿਆਨ ਸਮਝੌਤਾ ਜਿਹੜਾ ਉਹ ਹੋਇਆ ਆ ਤੇ ਹੁਣ ਕਹਿੰਦੇ ਵੀ ਪੈਂਡੈਮਿਕ ਦੇ ਜਿਹੜੇ ਸੇਫਟੀ ਮੈਜਰਸ ਆ ਉਹਨਾਂ ਨੂੰ ਵਧਾਉਣ ਦੀ ਜਿਹੜੀ ਆ ਉਹ ਵਚਨ ਤੋਂ ਬਾਅਦ 'ਚ ਟੀਚਰ ਯੂਨੀਅਨ ਨੇ ਆਪਣੀ ਜਿਹੜੀ ਹੜਤਾਲ ਆ ਉਹ ਵਾਪਸ ਲਈ ਹੈਗੀ ਆ। ਇੱਕ ਸਵਾਲ ਜਿਹੜਾ ਹਰਜੋਤ ਸਿੰਘ ਜੀ ਜਿਹੜੇ 8 ਟੈਸਟ ਨੂੰ ਲੈ ਕੇ ਆ, ਉਹ ਆਈ ਥਿੰਕ 8 ਟੈਸਟ ਪਰ ਫੈਮਿਲੀ ਸੀਗੇ ਜਾਂ ਪਰ ਪਰਸਨ ਸੀ, ਜੇ ਉਹਨਾਂ ਨੇ ਉਸ ਦੇ ਵਿੱਚ ਇਹ ਵੀ ਕਲੈਰੀਫਾਈ ਕੀਤਾ ਹੈ ਕਿ ਨਹੀਂ, ਉਹ ਇੱਕ ਇਹ ਸਵਾਲ। ਨਹੀਂ ਹਜੇ ਇਹੀ ਆ, ਆਉਣ ਵਾਲੇ ਦਿਨਾਂ 'ਚ ਸੁਣਦੇ ਰਹੋ ਜ਼ਰੂਰ, ਆਪਾਂ ਕਲੈਰੀਫਾਈ ਕਰਦੇ ਰਹਾਂਗੇ, ਕਿਉਂਕਿ ਅਜੇ ਤਾਂ ਇਹ ਐਡਮਿਨਿਸਟ੍ਰੇਸ਼ਨ ਨੇ ਹਦਾਇਤਾਂ ਦਿੱਤੀਆਂ ਹੈਗੀਆਂ ਇੰਸ਼ੋਰੈਂਸ ਕੰਪਨੀਜ਼ ਨੂੰ ਕਿ ਤੁਹਾਨੂੰ ਇਹ ਕਰਨਾ ਪੈਣਾ ਹੈ ਤੇ ਮੋਸਟ ਪ੍ਰੋਬਬਲੀ ਇੰਡੀਵਿਜੂਅਲੀ ਹੋਊਗਾ, ਫੈਮਿਲੀ ਤਾਂ ਨਹੀਂ ਹੋ ਸਕਦਾ ਇਹ। ਜੀ, ਜੀ, ਪਰ ਪਰਸਨ ਹੀ ਆ ਜੀ। ਜੇ ਰੀਟਰਸ ਦੀ ਖਬਰ ਦੇ ਉੱਤੇ ਜੇ ਝਾਤ ਮਾਰਾਂ ਤਾਂ ਪਰ ਪਰਸਨ ਵਾਈਟ ਹਾਊਸ ਨੇ ਕਿਹਾ ਵੀ ਪਰ ਪਰਸਨ ਪਰ ਮੰਥ ਜਿਹੜਾ ਉਹ 8 ਟੈਸਟ ਜਿਹੜੇ ਉਹ ਕਵਰ ਹੋਣਗੇ, ਐਟ ਹੋਮ ਕੋਵਿਡ ਟੈਸਟ ਜਿਹੜੇ ਆ ਜੀ। ਜੀ। ਤੇ ਅਗਲੀ ਖਬਰ ਆਪਾਂ ਕੱਲ੍ਹ ਸ਼ਾਮੀ ਵੀ ਸਾਂਝੀ ਕੀਤੀ ਸੀ, ਕਿਉਂਕਿ ਆਫਟਰਨੂਨ ਦੇ ਵਿੱਚ ਯੂਐਸ ਗਵਰਨਮੈਂਟ ਨੇ ਵਾਰਨਿੰਗ ਇਸ਼ੂ ਕੀਤੀ ਸੀ, ਡੂ ਨਾਟ ਟਰੈਵਲ ਵਾਰਨਿੰਗ ਕੈਨੇਡਾ ਦੇ ਲਈ। ਇੱਕ ਵਾਰੀ ਫਿਰ ਜਿਹੜੇ ਸਰੋਤੇ ਮਿਸ ਕਰ ਗਏ ਉਸ ਖਬਰ ਨੂੰ ਆਪਾਂ ਦੱਸਦੇ ਜਾਈਏ। ਯੂਐਸ ਸੈਂਟਰ ਫਾਰ ਡਿਸੀਜ਼ ਕੰਟਰੋਲ ਪ੍ਰੀਵੈਂਸ਼ਨ ਤੇ ਯੂਐਸ ਸਟੇਟ ਡਿਪਾਰਟਮੈਂਟ ਦੋਨਾਂ ਨੇ ਟਰੈਵਲ ਵਾਰਨਿੰਗ ਇਸ਼ੂ ਕੀਤੀ ਆ ਵੀ ਅਮਰੀਕਨ ਸਿਟੀਜ਼ਨ ਜਾਂ ਅਮਰੀਕਨ ਲੋਕ ਕੈਨੇਡਾ ਨੂੰ ਨਾ ਟਰੈਵਲ ਕਰੋ, ਕਿਉਂਕਿ ਓਮੀਕਰੋਨ ਕਰਕੇ ਬਹੁਤ ਜ਼ਿਆਦਾ ਫੈਲ ਰਿਹਾ। ਕੈਨੇਡਾ ਦੇ ਵਿੱਚ ਹੈਲਥ ਕੇਅਰ ਸਿਸਟਮ ਇੰਨਾ ਸਟਰੋਂਗ ਨਹੀਂ ਜਿਹੜਾ ਲੋਕਾਂ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਸੇਵਾਵਾਂ ਦੇ ਸਕੇ, ਕਿਉਂਕਿ ਉੱਥੇ ਹਸਪੀਟਲਸ ਦੀ ਗਿਣਤੀ ਘੱਟ ਹੈਗੀ ਆ। ਸੋ ਇਹਨੂੰ ਦੇਖਦੇ ਹੋਏ CDC ਨੇ ਟਰੈਵਲ ਰਿਕਮੈਂਡੇਸ਼ਨ ਕੀਤੀ ਆ ਲੈਵਲ 4 ਵੈਰੀ ਹਾਈ ਫॉर ਕੈਨੇਡਾ। ਸੋ ਸਾਰੇ ਅਮਰੀਕਨਸ ਨੂੰ ਕਿਹਾ ਵੀ ਤੁਸੀਂ ਕੈਨੇਡਾ ਦੇ ਵਿੱਚ ਟਰੈਵਲ ਕਰਨ ਤੋਂ ਬਚੋ। ਇਹ ਹੋਇਆ ਉਲਟਾ ਹੈ। ਯੂਜ਼ਲੀ ਕੈਨੇਡਾ ਵਾਲੇ ਬਹੁਤ ਸਟ੍ਰਿਕਟ ਹੁੰਦੇ ਆ, ਉਹਨਾਂ ਨੇ ਕਿੰਨਾ ਚਿਰ 1.5 ਸਾਲ ਆਲਮੋਸਟ ਅਮਰੀਕਨਸ ਨੂੰ ਬੰਦ ਕਰ ਰੱਖਿਆ ਵੀ ਨਹੀਂ ਤੁਸੀਂ ਆ ਸਕਦੇ, ਆਉਣ ਦੀ ਲੋੜ ਪਰ ਨਹੀਂ। ਹੁਣ ਅਮਰੀਕਾ ਵਾਲਿਆਂ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਆ। ਵੀ ਸੋ ਤੁਸੀਂ ਜਿੰਨੇ ਜਾਓ ਵੀ ਹੀ ਸਾਡੇ ਨਾ। ਸਰੋਤੇ ਸੁਣ ਰਹੇ ਆ, ਪਲੀਜ਼ ਮੇਕ ਸ਼ੋਰ ਕਰੋ ਵੀ ਜੇ ਕੈਨੇਡਾ ਜਾਣਾ ਆ ਤੇ ਬਚ ਕੇ ਹੀ ਰਹੋ। ਸਾਡੇ ਵੱਲੋਂ ਤਾਂ ਇਹੀ ਸਲਾਹ ਆ ਵੀ ਨਾ ਜਾਓ, ਪਰ
ਜੇ ਕੋਈ ਐਮਰਜੈਂਸੀ ਜਾਣਾ ਆ ਤਾਂ ਦੇਖ ਲਓ, ਜੇ ਕਿਉਂਕਿ ਹੁਣ ਕੱਲਾ ਯੂਜ਼ਲੀ ਕੀ ਹੁੰਦਾ ਨਾ, ਸਟੇਟ ਡਿਪਾਰਟਮੈਂਟ ਵਾਰਨਿੰਗ ਇਸ਼ੂ ਕਰਦੀ ਆ, ਹੁਣ ਕੱਲਾ ਸਟੇਟ ਡਿਪਾਰਟਮੈਂਟ ਨਹੀਂ, CDC ਨੇ ਵੀ ਜਾਰੀ ਕੀਤੀ ਹੈਗੀ ਆ। ਇਸ ਤੋਂ ਬਿਨਾਂ 80 ਦੇ ਕਰੀਬ ਹੋਰ ਡੈਸਟੀਨੇਸ਼ਨ ਵਰਲਡ ਵਾਈਡ ਹੈਗੇ ਆ ਜਿਨ੍ਹਾਂ ਤੇ ਵੀ ਇਹ ਲੈਵਲ 4 ਦੀ ਵਾਰਨਿੰਗ ਇਸ਼ੂ ਕੀਤੀ ਗਈ ਹੈਗੀ ਆ। ਹਜੇ ਜੀ ਨਵੰਬਰ ਮਹੀਨੇ 'ਚ ਹੀ ਜਿਹੜੀਆਂ ਰਿਸਟ੍ਰਿਕਸ਼ਨਸ USA ਵੱਲੋਂ ਚੱਕੀਆਂ ਗਈਆਂ ਸੀਗੀਆਂ ਦੋਨਾਂ ਬਾਰਡਰਸ ਤੋਂ, ਕੈਨੇਡਾ ਵੱਲੋਂ ਵੀ ਤੇ ਮੈਕਸੀਕੋ ਵੱਲੋਂ ਵੀ, ਵੀ ਜੇ ਤੁਸੀਂ ਫੁੱਲੀ ਵੈਕਸੀਨੇਟਡ ਹੈਗੇ ਆ ਤੇ ਤੁਸੀਂ ਆ ਜਾ ਸਕਦੇ ਹੈਗੇ ਆ। ਪਰ ਹੁਣ ਇਹ ਫੇਰ ਇੱਕ ਵਾਰੀ ਵਾਰਨਿੰਗ ਇਸ਼ੂ ਕਰ ਦਿੱਤੀ ਗਈ ਆ। ਅਮਰੀਕਾ ਦੇ ਲੋਕ ਸਭ ਤੋਂ ਵੱਧ ਕਹਿੰਦੇ ਜੇ ਕਿਤੇ ਘੁੰਮਣ ਜਾਂਦੇ ਨੇ ਤੇ ਉਹ ਕੈਨੇਡਾ ਦੇ ਵਿੱਚ ਦੇਖਿਆ ਗਿਆ ਵੀ ਟੌਪ ਫੋਰਨ ਡੈਸਟੀਨੇਸ਼ਨਸ ਅਮਰੀਕਨਸ ਦੇ ਲਈ ਕੈਨੇਡਾ ਜਿਹੜੀ ਉਹ ਹੈਗੀ ਆ। ਸੋ ਕੈਨੇਡੀਅਨ ਫੋਰਨ ਮਿਨਿਸਟਰ ਜਿਹੜੀ ਮਲੀਨ ਜੋਲੀ ਆ, ਉਹਨਾਂ ਨੇ ਕਿਹਾ ਵੀ ਅਸੀਂ ਐਡਵਾਈਜ਼ਰੀ ਜਿਹੜੀ ਆ ਉਹ ਦੇਖੀ ਆ, ਐਡਵਾਈਸ ਜਿਹੜੀ ਉਹ ਦੇਖੀ ਆ। ਸੋ ਹੁਣ ਉਹਨਾਂ ਨੇ ਵੀ ਆਪਣੇ ਓਟਾਵਾ ਦੇ ਜਿਹੜੇ ਸੀਗੇ ਤੇ ਬਾਕੀ ਜਿਹੜੇ ਲੋਕਾਂ ਨੂੰ ਰਹਿਣ ਵਾਲੇ ਆ ਕੈਨੇਡੀਅਨਸ ਆ, ਉਹਨਾਂ ਨੂੰ ਵੀ ਕਿਹਾ ਸੀਗਾ ਵੀ ਨਾਨ ਅਸੈਂਸ਼ੀਅਲ ਟਰੈਵਲ ਹਾਲ ਦੀ ਘੜੀ ਅਮਰੀਕਾ ਤੇ ਕੈਨੇਡਾ ਦੇ ਦਰਮਿਆਨ ਉਸ ਨੂੰ ਬੰਦ ਰੱਖੋ। ਮਾਰਚ 2020 ਦੇ ਵਿੱਚ ਸਭ ਤੋਂ ਪਹਿਲੀ ਟਰੈਵਲ ਐਡਵਾਈਜ਼ਰੀ ਕੈਨੇਡਾ ਦੇ ਨਾਲ ਸੰਬੰਧਿਤ ਜਿਹੜੀ ਉਹ ਇਸ਼ੂ ਕੀਤੀ ਗਈ ਸੀ ਤੇ ਕਈ ਮਹੀਨੇ ਤੱਕ ਉਹ ਇਦਾਂ ਹੀ ਚੱਲਦੀ ਰਹੀ ਸੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇਕਨੋਮੀ ਦੀ ਜੇ ਆਪਾਂ ਹੁਣ ਗੱਲ ਕਰਦੇ ਜਾਈਏ, ਜਿਹੜੇ ਜਰੋਮ ਪੋਵਲ ਹੈਗੇ ਆ, ਉਹਨਾਂ ਦੀ ਸੈਕਿੰਡ ਟਰਮ ਦੀ ਉਹਨਾਂ ਦੀ ਹੀਅਰਿੰਗ ਵੀ ਜਿਹੜੀ ਉਹ ਹੋਣੀ ਹੈਗੀ ਆ ਤੇ ਉਹਨਾਂ ਦੀ ਕਨਫਰਮੇਸ਼ਨ ਹੋਣ ਦੇ ਵਿੱਚ ਹੁਣ ਇੱਕ ਨਵਾਂ ਜਿਹੜਾ ਇਹ ਚੈਲੰਜ ਜਿਹੜਾ ਉਹ ਰਹੂਗਾ। ਚੈਲੰਜ ਸਭ ਤੋਂ ਵੱਡਾ ਜਿਹੜੇ ਚੇਅਰ ਜਰੋਮ ਪੋਵਲ ਆ ਉਹਨਾਂ ਨੂੰ ਇਹ ਹੋਣਾ ਆ ਵੀ ਜਿਹੜੀ ਮਹਿੰਗਾਈ ਦੀ ਦਰ ਆ, ਹਾਈ ਇਨਫਲੇਸ਼ਨ ਆ, ਉਸ ਨੇ ਬਹੁਤ ਬੁਰਾ ਹਾਲ ਕੀਤਾ ਆ। JP ਮੋਰਗਨ ਦੇ ਜਿਹੜੇ ਚੇਅਰਮੈਨ ਆ ਉਹਨਾਂ ਨੇ ਕਿਹਾ ਵੀ ਘੱਟੋ ਘੱਟ 4 ਵਾਰ ਜਾਂ ਉਸ ਤੋਂ ਵੱਧ ਵਾਰੀ ਇਸ ਵਾਰ ਇੰਟਰਸਟ ਰੇਟ ਹਾਈਕ ਇਸ ਸਾਲ ਦੇ ਵਿੱਚ ਆ ਰਹੇ ਨੇ, ਇਹ ਹੋ ਸਕਦਾ ਆ। ਸੋ ਕਹਿੰਦੇ ਵੀ ਅਰਥ ਸ਼ਾਸਤਰੀ ਵੀ ਇਸ ਟਾਈਮ ਪੂਰੀ ਤਰ੍ਹਾਂ ਭੰਬਲ ਭੂਸੇ 'ਚ ਆ ਵੀ ਇਹ ਇਨਫਲੇਸ਼ਨ ਜਾ ਕਿੱਧਰ ਨੂੰ ਰਹੀ ਆ, ਬਣਨਾ ਜਿਹੜਾ ਇੱਥੇ ਕੀ ਆ। ਹੁਣ ਇਹ ਕਿਆਸਰਾਈਆਂ ਲੱਗ ਰਹੀਆਂ ਨੇ ਵੀ ਇਸ ਸਾਲ ਦੇ ਵਿੱਚ ਤਾਂ ਮਹਿੰਗਾਈ ਘਟਣ ਦੇ ਘੱਟ ਅਸਾਰ ਆ, ਮੇ ਬੀ 2023 ਦੇ ਵਿੱਚ ਮਹਿੰਗਾਈ ਦੀ ਜਿਹੜੀ ਦਰ ਆ ਉਹ ਥੱਲੇ ਨੂੰ ਆਵੇ। ਸੋ ਜਿਹੜੇ ਕਈ ਇਕਨੋਮਿਸਟ ਤਾਂ ਇਹ ਕਹਿ ਰਹੇ ਆ ਵੀ 4 ਤੋਂ ਵੀ ਵੱਧ ਤੁਹਾਨੂੰ ਰੇਟ ਹਾਈਕਸ ਇਸ ਸਾਲ ਜਿਹੜੀਆਂ ਉਹ ਕਰਨੀਆਂ ਪੈਣੀਆਂ ਆ। ਇਹ 4 ਸਾਲਾਂ ਦੀ ਟਰਮ ਹੁੰਦੀ ਆ ਜਿਹੜੇ ਫੈਡ ਦੇ ਜਿਹੜੇ ਚੇਅਰ ਹੁੰਦੀ ਆ ਉਸ ਦੇ ਲਈ। ਸੋ ਉਸ ਦੇ ਲਈ ਇਹ ਦੂਜੀ ਵਾਰ ਲਗਾਤਾਰ ਇਸ ਦੇ ਲਈ ਇਹਨਾਂ ਨੂੰ ਨੋਮੀਨੇਟ ਕੀਤਾ ਗਿਆ ਹੈ ਰਾਸ਼ਟਰਪਤੀ ਬਾਈਡਨ ਦੇ ਦੁਆਰਾ ਇਸ ਵਾਰ। ਤੇ ਸੋ ਦੇਖੋ ਕੀ ਬਣਦਾ। ਸੈਨੇਟ ਬੈਂਕਿੰਗ ਕਮੇਟੀ ਦੇ ਸਾਹਮਣੇ ਇਹਨਾਂ ਦੀ ਜਿਹੜੀ ਹੀਅਰਿੰਗ ਦੇ ਵਿੱਚ ਇਹ ਜਿਹੜੇ ਉਹ ਬੋਲੇ ਸੀਗੇ। ਸੋ US ਦੀ ਇਨਫਲੇਸ਼ਨ ਕਹਿੰਦੇ ਵੀ ਪਹਿਲੋਂ ਘਟਣ ਦੇ ਨਾਲੋਂ ਅਜੇ ਹੋਰ ਇੱਕ ਵਾਰੀ ਫੇਰ ਦੁਬਾਰਾ ਵਧੂਗੀ। ਇਹ ਜਿਹੜੇ ਹਰਜੋਤ ਸਿੰਘ ਜੀ ਦਸੰਬਰ ਦੇ ਵਿੱਚ 0.4% ਫੇਰ ਜਿਹੜੀ ਉਹ ਤਾਂ ਨੂੰ ਚਲੇ ਗਏ ਸੀ ਪਿਛਲੇ ਮਹੀਨੇ ਨਵੰਬਰ ਦੇ ਜਿਹੜੇ ਉਹ ਮੁਕਾਬਲੇ। ਲੇਬਰ ਡਿਪਾਰਟਮੈਂਟ ਦੀ ਰਿਪੋਰਟ ਦੇ ਮੁਤਾਬਕ ਪ੍ਰੋਡਿਊਸ ਜਿਹੜੇ ਪ੍ਰਾਈਸਿਸ ਆ ਉਹਨਾਂ ਦੇ ਵਿੱਚ 10% ਵਾਧਾ 2021 ਦੇ ਵਿੱਚ ਉਹ ਹੋਇਆ ਸੀਗਾ। ਯੂਨਾਈਟਿਡ 에ਅਰਲਾਈਨ ਨੇ ਇੱਕ ਵਾਰੀ ਫੇਰ ਫਲਾਈਟਸ ਆਪਣੀਆਂ ਕੈਂਸਲ ਕਰ ਦਿੱਤੀਆਂ। 3000 ਤੋਂ ਵੱਧ ਉਹਨਾਂ ਦੇ ਜਿਹੜੇ ਵਰਕਰ ਆ ਉਹਨਾਂ ਨੇ ਕਾਲ ਇਨ ਸਿਕ ਕਰ ਦਿੱਤਾ ਵੀ ਅਸੀਂ ਬਿਮਾਰ ਆ, ਅਸੀਂ ਨਹੀਂ ਆ ਸਕਦੇ। ਹੋਰ ਵੀ ਬਹੁਤ ਸਾਰੀਆਂ 에ਅਰਲਾਈਨਸ ਆਪਣੇ ਸਕੈਜੂਅਲ ਨੂੰ ਰਿਡਿਊਸ ਕਰ ਰਹੀਆਂ ਹੈਗੀਆਂ। ਯੂਨਾਈਟਿਡ ਤੇ ਸਾਊਥ ਵੈਸਟ ਈਵਨ ਪਾਇਲਟਸ ਨੂੰ ਐਕਸਟਰਾ ਪੇ ਕਰ ਰਹੀਆਂ ਹੈਗੀਆਂ ਤਾਂ ਕਿ ਜਿਹੜੇ ਟ੍ਰਿਪ ਉਹਨਾਂ ਦੇ ਚਾਲੂ ਰਹਿਣ। ਹਜ਼ਾਰਾਂ ਹੀ ਫਲਾਈਟਾਂ ਨਵੇਂ ਸਾਲ ਤੋਂ ਲੈ ਕੇ ਹੁਣ ਤੱਕ ਕੈਂਸਲ ਹੋ ਚੁੱਕੀਆਂ ਹੈਗੀਆਂ। ਸੋ ਜਿਹੜੇ ਵੀ ਲੋਕ ਟਰੈਵਲ ਕਰਨਾ ਚਾਹੁੰਦੇ ਆ, ਮੇਕ ਸ਼ੋਰ ਕਰੋ ਵੀ ਤੁਹਾਡੀਆਂ ਜਿਹੜੀਆਂ ਫਲਾਈਟਸ ਆ ਉਹ ਕੈਂਸਲ ਨਾ ਹੋਈਆਂ ਹੋਣ। ਸੋ ਯੂਨਾਈਟਿਡ 에ਅਰਲਾਈਨ, ਜੈਟ ਬਲੂ, ਅਲਾਸਕਾ, ਅਮਰੀਕਨ 에ਅਰਲਾਈਨਸ, ਇਹ ਵੀ ਜਿਹੜੇ ਇਹਨਾਂ ਦੇ ਸ਼ਾਰਟ ਸਟਾਫ ਇਸ ਟਾਈਮ ਹੈਗੇ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਆਪਾਂ ਇੱਕ ਇੱਥੇ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਫਿਰ ਹਾਜ਼ਰ ਹੁੰਦੇ ਹਾਂ। ਅਪਡੇਟ ਅਮਰੀਕਾ ਨੂੰ ਆਪਾਂ ਇਦਾਂ ਹੀ ਚਾਲੂ ਰੱਖਾਂਗੇ ਜੀ। USA, KWRU Fresno 1300 AM, KLXC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM.
ਸੁਣਦੇ ਹੋ ਜੀ ਹਾਲੇ ਤੱਕ ਸੁੱਤੇ ਪਏ ਹੋ ਤੁਹਾਨੂੰ ਯਾਦ ਨਹੀਂ ਪਿੰਕੀ ਦਾ ਬਰਥਡੇ ਅੱਜ ਕੇਕ ਵੀ ਲਿਆਉਣ ਵਾਲਾ ਪਿਆ ਹੈ ਬਿਸਕਟਸ ਵੀ ਲਿਆਣੇ ਨੇ ਤੇ ਗਰੋਸਰੀ ਵੀ ਮੁੱਕੀ ਪਈ ਆ ਕੌਣ ਲੈ ਕੇ ਆਏਗਾ ਉਹ ਚਿੰਤਾ ਨਾ ਕਰ ਭਗਵਾਨੇ ਮੈਂ ਹੀ ਲੈ ਕੇ ਆਵਾਂਗਾ ਲਵ ਪੰਜਾਬ ਐਗਲੈਸ ਬੇਕਰ ਐਂਡ ਇੰਡੀਅਨ ਗਰੋਸਰੀ ਸਟੋਰ ਤੋਂ ਜਿੱਥੇ ਅਵੇਲੇਬਲ ਹੈ ਵੈਰਾਈਟੀ ਆਫ ਇੰਡੀਅਨ ਗਰੋਸਰੀ ਪਬਲਿਕ ਹੈਲਥ ਵਿਭਾਗ ਦੁਆਰਾ ਤੁਹਾਡੇ ਲਈ ਲਿਆ ਗਿਆ ਹੈ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM
ਬ੍ਰੇਕ ਤੋਂ ਬਾਅਦ 'ਚ ਆਪ ਸਭ ਦਾ ਇੱਕ ਵਾਰੀ ਫੇਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਜੀ ਆਇਆਂ ਨੂੰ ਜੀ ਇੱਕ ਵਾਰੀ ਫੇਰ। ਜੀ ਆਇਆਂ ਨੂੰ। ਤੇ ਹਰਜੋਤ ਸਿੰਘ ਜੀ, ਸਮਾਂ ਆਪਣਾ ਸਮਾਪਤੀ ਦੇ ਵੱਲ ਨੂੰ ਹੁੰਦਾ ਆ ਇਸ ਵੇਲੇ, ਤੇ ਆਪਾਂ ਹਰ ਵਾਰੀ ਹਰ ਮੰਗਲਵਾਰ ਥੋੜੀ ਇੰਸ਼ੋਰੈਂਸ ਦੇ ਬਾਰੇ ਜਿਹੜੀ ਉਹ ਗੱਲਬਾਤ ਕਰਦੇ ਹੁੰਦੇ ਆ। ਤੇ ਆਪਾਂ ਨੂੰ ਸਭ ਨੂੰ ਹੀ ਪਤਾ ਹੈ ਵੀ ਜੋ ਹਾਲਾਤ ਹੈ ਇਸ ਟਾਈਮ ਸਥਿਤੀ ਬਣੀ ਪਈ ਆ, ਖਾਸ ਕਰਕੇ ਸਿਹਤ ਨੂੰ ਜਿਹੜਾ ਉਹ ਲੈ ਕੇ ਡਰ ਵੀ ਆ। ਤੇ ਸੋ ਆਪਾਂ ਨੂੰ ਇਹ ਵੀ ਪਤਾ ਹੈ ਵੀ ਲੱਕ ਤੋੜਵਾਂ ਖਰਚਾ ਹੁੰਦਾ ਹੈ ਜੇ ਰੱਬ ਨਾ ਕਰੇ ਕੋਈ ਹਸਪਤਾਲ ਦੇ ਵਿੱਚ ਜੇ ਕਿਸੇ ਨੂੰ ਦਾਖਲ ਹੋਣਾ ਪੈ ਜੇ, ਚਾਹੇ ਇੱਕ ਦਿਨ ਦੇ ਲਈ ਤੇ ਚਾਹੇ ਕਈ ਦਿਨਾਂ ਦੇ ਲਈ। ਸੋ ਉਸ ਦੇ ਬਾਬਤ ਕੈਲੀਫੋਰਨੀਆ ਦੇ ਵਿੱਚ, ਕਵਰਡ ਕੈਲੀਫੋਰਨੀਆ ਦੇ ਤਹਿਤ ਜਿਹੜੀ ਆ ਉਹ ਸਬਸਿਡਾਈਜ਼ਡ ਹੈਲਥ ਇੰਸ਼ੋਰੈਂਸ ਲੈਣ ਦੇ ਵਿੱਚ ਮਦਦ ਮਿਲਦੀ ਆ। ਸੋ ਉਸ ਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਜੀ। ਜੀ, ਕੁਝ ਕੁ ਪੁਆਇੰਟ ਅੱਜ ਫਿਰ ਆਪਾਂ 4-5 ਮਿੰਟ ਲਈ ਡਿਸਕਸ ਕਰਦੇ ਹਾਂ। ਹੈਲਥ ਇੰਸ਼ੋਰੈਂਸ, ਵਿਜ਼ਟਰ ਹੈਲਥ ਇੰਸ਼ੋਰੈਂਸ ਤੇ ਲਾਈਫ ਇੰਸ਼ੋਰੈਂਸ ਦੇ ਸੰਬੰਧ ਦੇ ਵਿੱਚ। ਬਹੁਤੇ ਆਪਣੇ ਸਰੋਤਿਆਂ ਨੇ ਇੰਸ਼ੋਰੈਂਸ ਕਰਾ ਲਈ ਹੋਊਗੀ, ਕਿਉਂਕਿ ਲਾਸਟ ਡੇਟ ਜਨਵਰੀ 31 ਹੈਗੀ ਆ। ਹਜੇ ਵੀ ਜੇ ਕਿਸੇ ਨੇ ਮਿਸ ਕਰ ਦਿੱਤੀ ਆ ਜਾਂ ਕਿਸੇ ਦੀ ਕੈਂਸਲ ਹੋ ਗਈ ਆ, ਜੋਬ ਤੋਂ ਕੋਈ ਲੇ ਆਫ ਹੋ ਗਿਆ, ਨਵਾਂ ਇਮੀਗ੍ਰੈਂਟ ਹੋਇਆ ਕੈਲੀਫੋਰਨੀਆ ਦੇ ਵਿੱਚ, ਚਾਹੇ ਵਿਦਿਨ USA ਤੋਂ ਆਏ ਆ ਜਾਂ ਹੋਰ ਕਿਸੇ ਮੁਲਕ ਤੋਂ ਆਏ ਆ, ਤੇ ਤੁਹਾਡੇ ਕੋਲ ਜਨਵਰੀ 31 ਲਾਸਟ ਡੇਟ ਹੈਗੀ ਇੰਸ਼ੋਰੈਂਸ ਕਰਾਉਣ ਦੀ। ਫਿਰ ਉਹ ਫਰਵਰੀ 1 ਨੂੰ ਸਟਾਰਟ ਹੋਊਗੀ। ਕਰੋਨਾ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕਿੰਨੀ ਤੇਜ਼ੀ ਨਾਲ ਫੈਲ ਰਿਹਾ। ਸੋ ਜਿਹੜਾ ਕੋਈ ਅੱਜ ਦੀ ਡੇਟ 'ਚ ਵੀ ਨਹੀਂ ਹੈਲਥ ਇੰਸ਼ੋਰੈਂਸ ਕਰਾਉਂਦਾ, ਉਹ ਤਾਂ ਫਿਰ ਹੁਣ ਵਾਹਿਗੁਰੂ ਦੇ ਆਸਰੀ ਆ। ਜੇ ਤੁਸੀਂ ਫਿਗਰਸ ਦੇਖਦੇ ਜਾਓ, ਕਹਿੰਦੇ ਵੀ ਜੇ ਰੱਬ ਨਾ ਕਰੇ ਤੁਹਾਨੂੰ ਕਰੋਨਾ ਕਰਕੇ ਹਸਪਤਾਲ 'ਚ ਐਡਮਿਟ ਹੋਣਾ ਪੈ ਜਾਏ 2-3 ਦਿਨ ਲਈ, ਤੇ $40,000 ਐਵਰੇਜ ਖਰਚਾ ਆ। ਜੇ ਕਿਤੇ ਵੈਂਟੀਲੇਟਰ ਤੇ ਚੱਲ ਜਾਓ ਤਾਂ 1,40,000 ਦੇ ਕਰੀਬ ਖਰਚਾ ਹੈਗਾ। ਸੋ ਇੱਕ ਤਾਂ ਪੁਆਇੰਟ ਮੇਕ ਸ਼ੋਰ ਕਰ ਲਓ, ਜਿਸ ਨੇ ਵੀ ਹੈਲਥ ਇੰਸ਼ੋਰੈਂਸ ਕਰਾਈ ਹੋਈ ਆ ਕੈਲੀਫੋਰਨੀਆ ਦੇ ਵਿੱਚ, ਕਿਸੇ ਤੋਂ ਵੀ ਕਰਵਾਈ ਆ, ਮੇਕ ਸ਼ੋਰ ਕਰੋ ਤੁਹਾਡੀ ਪਹਿਲੀ ਪੇਮੈਂਟ ਚੱਲ ਗਈ ਆ ਕਿ ਨਹੀਂ। ਸਾਡੇ ਆਫਿਸ 'ਚ ਬਹੁਤ ਕਾਲਸ ਆਉਂਦੀਆਂ ਵੀ ਮੈਂ ਤਾਂ ਆਟੋਮੈਟਿਕ ਲਾਈ ਆ ਤੇ ਮੈਨੂੰ ਕੈਂਸਲੇਸ਼ਨ ਨੋਟਿਸ ਆ ਗਿਆ। ਸੋ ਤੁਹਾਨੂੰ ਕਾਲ ਕਰਨੀ ਪੈਂਦੀ ਆ ਹਰ ਸਾਲ ਵੀ ਮੇਰੀ ਇਸੇ ਤਰ੍ਹਾਂ ਕੰਟੀਨਿਊ ਰੱਖੋ ਜਿਹੜੀ ਆਟੋਮੈਟਿਕ ਪੇਮੈਂਟ ਆ। ਇੱਕ ਕੰਪਨੀ ਦਾ ਨਾਮ ਮੈਂ ਜ਼ਰੂਰ ਲੈ ਦੂੰਗਾ, ਕਾਈਜ਼ਰ ਦਾ। ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਹੈ, ਜੇ ਤੁਹਾਡੀ ਆਟੋਮੈਟਿਕ ਪੇਮੈਂਟ ਚੱਲਦੀ ਸੀ ਲਾਸਟ ਈਅਰ, ਤੁਸੀਂ ਉਹਨਾਂ ਨੂੰ ਨਹੀਂ ਕਾਲ ਕੀਤਾ ਤੇ 99% ਚਾਂਸ ਆ ਵੀ ਤੁਹਾਨੂੰ ਉਹ ਕੈਂਸਲੇਸ਼ਨ ਲੈਟਰ ਆ ਜਾਣਾ ਵੀ ਤੁਹਾਡੀ ਇੰਸ਼ੋਰੈਂਸ ਨਹੀਂ ਸ਼ੁਰੂ ਹੋਈ। ਕਿਉਂਕਿ ਜਨਵਰੀ 1 ਨੂੰ ਜਿਨ੍ਹਾਂ ਦੀ ਸਟਾਰਟ ਹੋਣੀ ਸੀ, ਉਹਨਾਂ ਦਾ ਲਾਸਟ ਡੇਟ 31 ਦਸੰਬਰ ਸੀ ਪੇਮੈਂਟ ਦੇਣ ਦਾ। ਸੋ ਇੱਕ ਤਾਂ ਇਹ ਮੇਕ ਸ਼ੋਰ ਕਰ ਲਓ, ਜਿਹਦੇ ਕੋਲ ਵੀ ਹੈਗੀ ਆ ਹੈਲਥ ਇੰਸ਼ੋਰੈਂਸ, ਆਪਣੀ ਪਾਕਟ 'ਚੋਂ ਕਾਰਡ ਕੱਢ ਕੇ, ਜਾਂ ਤੁਹਾਡਾ ਲਾਸਟ ਈਅਰ ਵਾਲਾ ਕਾਰਡ ਆ, ਉਸੇ ਕੰਪਨੀ ਨੂੰ, ਤੁਹਾਡੀ ਕੋਈ ਬਲੂ ਕ੍ਰਾਸ ਆ, ਬਲੂ ਸ਼ੀਲਡ ਆ, ਹੈਲਥ ਨੈਟ ਆ, ਕਾਈਜ਼ਰ ਆ, ਵੈਲੀ ਆ, ਕੁਛ ਕਿਸੇ ਤਰ੍ਹਾਂ ਦੀ ਵੀ 12-13 ਦੇ ਕਰੀਬ ਕੰਪਨੀਆਂ ਕੈਲੀਫੋਰਨੀਆ 'ਚ ਹੈਗੀਆਂ, ਉਹਨਾਂ ਨੂੰ ਕਾਲ ਕਰਕੇ ਕਨਫਰਮ ਕਰ ਲਓ। ਬਹੁਤ ਵਾਰ ਤੁਸੀਂ ਹੈਰਾਨ ਹੋਵੋਗੇ, ਸਾਡੇ ਆਫਿਸ 'ਚ ਕਾਲਸ ਆਉਂਦੀਆਂ ਜਦੋਂ ਬੰਦਾ ਹਸਪਤਾਲ 'ਚ ਹੁੰਦਾ ਜਾਂ ਡਾਕਟਰ ਦੇ ਹੁੰਦਾ, ਭਾਜੀ ਚੈੱਕ ਕਰਿਓ ਮੇਰੀ ਤਾਂ ਇੰਸ਼ੋਰੈਂਸ ਹੀ ਨਹੀਂ ਚੱਲਦੀ ਹੈਗੀ। ਸੋ ਜਦੋਂ ਪਤਾ ਲੱਗਦਾ 4 ਮਹੀਨੇ ਤੋਂ ਤੁਹਾਡੀ ਪੇਮੈਂਟ ਹੀ ਨਹੀਂ ਜਾ ਰਹੀ, ਤੇ ਜਦੋਂ ਉਹ ਗੱਲ ਕਰੋ ਕਹਿੰਦੇ ਨਹੀਂ ਮੈਂ ਤਾਂ ਆਟੋਮੈਟਿਕ ਪਾਈ ਆ। ਚੈੱਕ ਕੀਤੀ ਤੁਸੀਂ ਆਪਣੀ ਬੈਂਕ ਸਟੇਟਮੈਂਟ ਤੇ ਵੀ ਪੈਸੇ ਨਿਕਲਦੇ ਵੀ ਆ ਕਿ ਨਹੀਂ ਨਿਕਲਦੇ। ਸੋ ਇਹ ਜ਼ਰੂਰ ਮੇਕ ਸ਼ੋਰ ਕਰੋ, ਇਹ ਬਹੁਤ ਜ਼ਰੂਰੀ ਆ। ਜਿਸ ਤਰ੍ਹਾਂ ਕਾਰ ਦੇ ਵਿੱਚ ਤੁਹਾਡੀ ਇੰਸ਼ੋਰੈਂਸ ਦਾ ਕਾਰਡ ਹੋਣਾ ਬਹੁਤ ਜ਼ਰੂਰੀ ਆ, ਕਿਉਂਕਿ ਜਦੋਂ ਕਿਤੇ ਪੁਲਿਸ ਵਾਲਾ ਖੜਾ ਕਰ ਲੈਂਦਾ, ਫਿਰ ਆਪਾਂ ਹੱਥ ਪੈਰ ਮਾਰਦੇ ਕਿੱਥੇ ਇੰਸ਼ੋਰੈਂਸ ਦਾ ਪ੍ਰੂਫ ਆ। ਕਿਉਂਕਿ ਉਹ ਉੱਥੇ ਫਿਰ ਇੱਕ ਟਿਕਟ ਤਾਂ ਤੁਹਾਨੂੰ ਮਿਲਣੀ ਹੁੰਦੀ ਆ, ਚਾਹੇ ਕੋਈ ਮਿਸਿੰਗ ਸਟਾਪ ਸਾਈਨ ਦੀ ਆ ਜਾਂ ਸਪੀਡਿੰਗ ਦੀ ਆ, ਤੇ ਦੂਸਰੀ ਟਿਕਟ ਵੀ ਉਹ ਨਾਲ ਦੇ ਜਾਂਦੇ ਡਰਾਈਵਿੰਗ ਵਿਦਆਊਟ ਇੰਸ਼ੋਰੈਂਸ। ਫਿਰ ਤੁਹਾਨੂੰ ਉਹ ਬਾਅਦ 'ਚ ਜਾ ਕੇ ਪ੍ਰੂਫ ਕਰਨਾ ਪੈਂਦਾ। ਸੋ ਮੇਕ ਸ਼ੋਰ ਕਰੋ ਜਿਹਦੇ ਕੋਲ ਵੀ ਹੈਗੀ ਆ, ਆਪਣੀ ਇੰਸ਼ੋਰੈਂਸ ਕੰਪਨੀ ਨੂੰ ਕਾਲ ਕਰਕੇ, ਜਾਂ ਬਹੁਤਿਆਂ ਨੇ ਆਪਣਾ ਲੌਗਇਨ ਬਣਾਇਆ ਹੀ ਹੋਣਾ ਆ, ਉਸ ਕੰਪਨੀ ਦੇ ਅਕਾਊਂਟ 'ਚ ਸਾਈਨ ਕਰਕੇ ਮੇਕ ਸ਼ੋਰ ਕਰ ਲਓ ਵੀ ਤੁਹਾਡੀ ਇੰਸ਼ੋਰੈਂਸ ਫੁੱਲੀ ਪੇਡ ਹੈਗੀ, ਅਪ ਟੂ ਡੇਟ ਹੈਗੀ ਆ ਪੇਮੈਂਟ, ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਤਾਂ ਨਹੀਂ। ਕਿਉਂਕਿ ਬਾਅਦ 'ਚ ਇਹ ਨਾ ਹੋਵੇ ਵੀ ਤੁਸੀਂ ਕਿਤੇ ਐਡਮਿਟ ਹੋ ਜਾਓ ਤੇ ਫਿਰ ਮੁੜ ਕੇ ਪਤਾ ਚੱਲੇ ਵੀ ਇੰਸ਼ੋਰੈਂਸ ਹੈ ਨਹੀਂ। ਹੈਲਥ ਇੰਸ਼ੋਰੈਂਸ ਇੱਕ ਇੱਦਾਂ ਦੀ ਚੀਜ਼ ਆ ਜਿਹੜੀ ਰਾਈਟ ਵੇ ਕਦੇ ਨਹੀਂ ਸਟਾਰਟ ਹੁੰਦੀ। 30 ਦਿਨ ਦਾ ਵੇਟਿੰਗ ਪੀਰੀਅਡ ਹੁੰਦਾ ਆ। ਬਹੁਤ ਸਾਰੇ ਲੋਕਾਂ ਨੂੰ ਇਸ ਦਾ ਭੁਲੇਖਾ ਹੈਗਾ ਵੀ ਮੈਂ ਅੱਜੇ ਕਾਲ ਕਰਤੀ ਤੇ ਸਵੇਰੇ ਸ਼ੁਰੂ ਹੋ ਜਾਣੀ ਆ। ਜੀ। ਤੇ ਦੂਸਰਾ ਵਿਜ਼ਟਰਸ ਹੈਲਥ ਇੰਸ਼ੋਰੈਂਸ। ਅੱਜ ਕੱਲ੍ਹ ਬਹੁਤ ਸਾਰੇ ਵਿਜ਼ਟਰਸ ਵੀ ਆਏ ਹੋਏ ਆ, ਕਿਸੇ ਦੇ ਪੇਰੈਂਟਸ ਆਏ ਆ, ਕਿਸੇ ਦੇ ਕੋਈ ਨਾ ਕੋਈ ਰਿਸ਼ਤੇਦਾਰ ਆਏ ਆ ਕੈਨੇਡਾ ਤੋਂ, ਇੱਥੇ ਆ ਰਹੇ ਆ। ਜਾਂ ਮੇਕ ਸ਼ੋਰ ਕਰੋ ਉਹਨਾਂ ਦੇ ਕੋਲ ਵਿਜ਼ਟਰਸ ਹੈਲਥ ਇੰਸ਼ੋਰੈਂਸ ਹੋਵੇ। ਸਾਡੇ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਕੋਲ ਬਹੁਤ ਵਧੀਆ ਪ੍ਰੋਗਰਾਮ ਹੈਗੇ ਆ ਵਿਜ਼ਟਰਸ ਹੈਲਥ ਇੰਸ਼ੋਰੈਂਸ ਦੇ। 100,000 ਤੱਕ, 250,000 ਤੱਕ ਵੀ ਉਹ ਹੋ ਜਾਂਦੀ ਹੈਗੀ ਆ ਕਵਰੇਜ ਹੁੰਦੀ ਆ ਜੀ। ਤੇ ਜੀ। ਤੀਸਰਾ ਹੈਗਾ ਲਾਈਫ ਇੰਸ਼ੋਰੈਂਸ ਦਾ। ਲਾਈਫ ਇੰਸ਼ੋਰੈਂਸ ਮਸਟ ਹੈਗੀ ਆ। ਅਸੀਂ ਪਿਛਲੇ 7-8 ਮਹੀਨਿਆਂ ਤੋਂ ਬਹੁਤ ਰੌਲਾ ਪਾ ਰਹੇ ਹੈਗੇ ਆ। ਮੈਂ ਅੱਜ ਤੁਹਾਨੂੰ ਰੀਅਲ ਫਿਗਰਸ ਦੱਸਣੇ ਆ, ਫਿਰ ਤੁਸੀਂ ਅੰਦਾਜ਼ਾ ਆਪਣੇ ਆਪ ਲਾ ਲਿਓ। ਕਹਿੰਦੇ ਵੀ ਲਾਈਫ ਇੰਸ਼ੋਰੈਂਸ ਕੰਪਨੀਆਂ ਨੇ ਸੰਨ 2020 ਦੇ ਵਿੱਚ $90 ਬਿਲੀਅਨ ਜ਼ਿਆਦੇ ਬੈਨੀਫਿਸ਼ਰੀ ਨੂੰ ਪ੍ਰੀਮੀਅਮ ਜਿਹੜੇ ਪੇ ਕੀਤੇ ਹੈਗੇ ਮਨੀ, ਕਿਉਂਕਿ ਇੰਨੇ ਜ਼ਿਆਦਾ ਲੋਕਾਂ ਦੀ ਡੈਥ ਹੋਈ ਹੈਗੀ ਆ। ਇੱਕ ਕਹਿੰਦੇ ਵੀ ਸਭ ਤੋਂ ਹਾਈਐਸਟ
ਅਮਾਊਂਟ ਹੈਗਾ ਇੱਕ ਸਿੰਗਲ ਸਾਲ ਦੇ ਵਿੱਚ 15.4% ਇਹ ਇਨਕਰੀਜ਼ ਹੋਇਆ 2019 ਨਾਲੋਂ। ਲਾਰਜੈਸਟ ਈਅਰ ਜਦੋਂ ਇੰਸ਼ੋਰੈਂਸ ਕੰਪਨੀਆਂ ਨੇ ਪੇ ਕੀਤਾ ਸੀ ਉਹ 1918 ਸੰਨ ਦੇ ਵਿੱਚ ਸੀ, ਜਦੋਂ ਇਨਫਲੂਐਂਜ਼ਾ ਐਪੀਡੈਮਿਕ ਆਇਆ ਸੀ। ਉਦੋਂ ਵੀ ਬਹੁਤ ਲੋਕਾਂ ਦੀਆਂ ਮੌਤਾਂ ਹੋਈਆਂ ਸੀਗੀਆਂ। ਸੋ 2021 ਦੇ ਜੇ ਫੈਕਟ ਬੁੱਕ ਚੈੱਕ ਕਰਦੇ ਜਾਓ, ਕਹਿੰਦੇ ਲਾਈਫ ਇੰਸ਼ੋਰੈਂਸ ਕਵਰੇਜ $20.4 ਟ੍ਰਿਲੀਅਨ ਤੱਕ ਹੈਗੀ ਆ 2020 ਸੰਨ ਤੱਕ, ਤੇ $3.3 ਟ੍ਰਿਲੀਅਨ ਵਰਥ ਆਫ ਲਾਈਫ ਇੰਸ਼ੋਰੈਂਸ ਦੀ ਕਵਰੇਜ ਲੋਕਾਂ ਨੇ ਪਿਛਲੇ ਸਾਲ ਖਰੀਦੀ ਹੈਗੀ, ਤੇ 43.1 ਮਿਲੀਅਨ ਨਵੀਆਂ ਲਾਈਫ ਇੰਸ਼ੋਰੈਂਸ ਪਾਲਿਸੀਆਂ ਲੋਕਾਂ ਨੇ ਪਿਛਲੇ ਸਾਲ ਖਰੀਦੀਆਂ। ਸੋ ਲੋਕ ਇੰਨੇ ਘਬਰਾਏ ਹੋਏ ਹੈਗੇ ਆ। ਸੋ ਇਹ ਜ਼ਰੂਰ 3 ਪੁਆਇੰਟਾਂ ਤੇ ਮੈਂ ਡਿਸਕਸ ਕਰਨਾ ਸੀ, ਇਹ ਮੇਕ ਸ਼ੋਰ ਕਰੋ। ਜੀ, ਇੱਕ ਹਰਜੋਤ ਸਿੰਘ ਜੀ ਸਵਾਲ ਆ ਹਰਭੁਪਿੰਦਰ ਹੋਣਾ ਦਾ, ਕਹਿੰਦੇ ਵੀ ਉਹਨਾਂ ਨੇ ਐਨਰੋਲ ਕੀਤੀ ਸੀ ਪਰ ਉਹਨਾਂ ਦੇ ਜਿਹੜੇ ਮੁੰਡੇ ਦੀ ਡਿਡਕਟ ਨਹੀਂ ਕੀਤਾ ਗਿਆ ਪ੍ਰੀਮੀਅਮ। ਉਹਨਾਂ ਨੇ ਆਪਣੇ ਇੰਸ਼ੋਰੈਂਸ ਏਜੰਟ ਨੂੰ ਜਿਹੜੀ ਉਹ ਜ਼ਰੂਰ ਕਾਲ ਕੀਤੀ ਹੈ, ਕਹਿੰਦੇ ਟੈਕਨੀਕਲ ਇਸ਼ੂ ਆ, ਉਹ ਕੀ ਕਰਨ, ਕੀ ਜਿਨ੍ਹਾਂ ਦੇ ਨਾਲ ਡਾਇਰੈਕਟਲੀ ਹੈਲਥ ਇੰਸ਼ੋਰੈਂਸ ਆ ਉਹਨਾਂ ਨੂੰ ਕਾਲ ਕਰਕੇ ਕਨਫਰਮ ਕਰ ਸਕਦੇ, ਕੀ ਕਰ ਸਕਦੇ? ਜੇ ਮੈਨੂੰ ਲੱਗਦਾ ਹਰਭੁਪਿੰਦਰ ਸਿੰਘ ਹੁਣੀ ਕੈਲੀਫੋਰਨੀਆ ਨਹੀਂ, ਉਹ ਟੈਕਸਸ 'ਚ ਰਹਿੰਦੇ ਆ, ਤੇ ਤੁਸੀਂ ਆਪਣੀ ਟੈਕਸਸ ਦੇ ਵਿੱਚ ਜਿਹੜਾ ਜਿੱਦਾਂ ਕੈਲੀਫੋਰਨੀਆ 'ਚ ਕਵਰਡ ਕੈਲੀਫੋਰਨੀਆ ਆ, ਓਬਾਮਾ ਕੇਅਰ ਦਾ ਨਾਮ, ਉੱਦਾਂ ਹੀ ਟੈਕਸਸ ਦੇ ਵਿੱਚ ਡਿਫਰੈਂਟ ਨਾਮ ਆ। ਤੁਸੀਂ ਉੱਥੇ ਵੀ ਡਾਇਰੈਕਟਲੀ ਉਹਨਾਂ ਨੂੰ ਕਾਲ ਕਰ ਸਕਦੇ ਹੋ, ਜਾਂ ਤੁਸੀਂ ਆਪਣੀ ਇੰਸ਼ੋਰੈਂਸ ਕੰਪਨੀ ਨੂੰ ਦੁਬਾਰਾ ਕੀ ਕਾਲ ਕਰੋ, ਵੀ ਕੀ ਇਸ਼ੂ ਹੈਗਾ ਆ, ਉਹ ਜ਼ਰੂਰ ਸੋਲਵ ਕਰ ਦੇਣਗੇ। ਸੋ ਜੇ ਮੰਨ ਲਓ ਕਿਸੇ ਦੀ ਸੇਮ ਪ੍ਰੋਬਲਮ ਇੱਥੇ ਕੈਲੀਫੋਰਨੀਆ ਦੇ ਵਿੱਚ ਆ, ਉਹ ਕੀ ਕਰ ਸਕਦੇ ਆ? ਉਹ ਤੁਸੀਂ ਪਹਿਲਾਂ ਆਪਣੇ ਏਜੰਟ ਨੂੰ ਕਾਲ ਕਰੋ, ਫਿਰ ਤੁਸੀਂ ਸਭ ਤੋਂ ਪਹਿਲਾਂ ਤਾਂ ਉਹ ਆਪਣੀ ਹੈਲਥ ਇੰਸ਼ੋਰੈਂਸ ਕੰਪਨੀ ਨੂੰ ਕਾਲ ਕਰਨ, ਜਿਹੜੀ ਵੀ ਹੈਗੀ ਆ, ਉਹ ਦੱਸੂਗੇ ਵੀ ਕੀ ਕਾਰਨ ਆ ਤੁਹਾਡੀ ਪਾਲਿਸੀ ਕੈਂਸਲ ਹੋਈ ਆ, ਵੀ ਤੁਸੀਂ ਪ੍ਰੀਮੀਅਮ ਨਹੀਂ ਪੇ ਕੀਤਾ, ਜਾਂ ਤੁਸੀਂ ਕੋਈ ਡਾਕੂਮੈਂਟ ਮਿਸ ਕੀਤਾ, ਜਿੱਦਾਂ ਕਿ ਕੋਈ ਇਮੀਗ੍ਰੇਸ਼ਨ ਦਾ, ਜਾਂ ਤੁਸੀਂ ਕੋਈ ਟੈਕਸ ਦਾ ਪੇਪਰ ਮਿਸ ਕੀਤਾ ਹੈਗਾ। ਤੇ ਉਸ ਤੋਂ ਬਾਅਦ ਤੁਸੀਂ ਏਜੰਟ ਨੂੰ ਕਾਲ ਕਰੋ ਵੀ ਉਹ ਰੀਇਨਸਟੇਟ ਕਰ ਸਕਦਾ ਜਾਂ ਨਹੀਂ ਕਰ ਸਕਦਾ, ਕੀ ਟੈਕਨੀਕਲ ਇਸ਼ੂ ਆ, ਕਿਉਂਕਿ ਇਹ ਇੰਨਾ ਈਜ਼ੀ ਨਹੀਂ ਹੈ। ਮੈਂ ਰੋਜ਼ ਦੇਖਦਾ ਬਹੁਤ ਸਾਰੇ ਲੋਕ ਕਰਦੇ, ਅਸੀਂ ਆਪ ਭਰ ਲਈ ਐਪਲੀਕੇਸ਼ਨ, ਜਦੋਂ ਫਿਰ ਪ੍ਰੋਬਲਮ ਆ ਜਾਂਦੀ ਆ ਫਿਰ ਕਾਲ ਕਰਦੇ ਆ ਵੀ ਹੈਲਪ ਕਰਿਓ, ਕਿਉਂਕਿ ਜਿਹੜੇ ਮਿਕਸ ਹਾਊਸ ਹੋਲਡ ਆ ਉਹਨਾਂ ਦਾ ਬਹੁਤ ਮੈਸ ਆ। ਜਿੱਦਾਂ ਮੰਨ ਲਓ 4 ਜਾਣੇ ਆ, 2 ਉਹਨਾਂ ਦੇ ਬੱਚੇ ਆ 18 ਸਾਲ ਤੋਂ ਥੱਲੇ, ਸੋ ਬੱਚਿਆਂ ਵਾਲੇ ਪਾਰਟ ਨੂੰ ਕਾਉਂਟੀ ਵਾਲੇ ਹੈਂਡਲ ਕਰ ਰਹੇ ਆ, ਉੱਪਰਲਾ ਜਿਹੜਾ ਹਸਬੈਂਡ ਵਾਈਫ ਆ ਉਹਨਾਂ ਨੂੰ ਕਵਰਡ ਕੈਲੀਫੋਰਨੀਆ ਹੈਂਡਲ ਕਰਦੀ ਆ, ਤੇ ਕਾਉਂਟੀ ਵਾਲਿਆਂ ਦਾ ਤੁਸੀਂ ਜਿਹੜੀ ਇਨਕਮ ਸ਼ੋ ਕੀਤੀ ਆ ਉਹ ਚੇਂਜ ਨਹੀਂ ਕਰ ਸਕਦੇ ਹੈਗੇ। ਸੋ ਕਾਫੀ ਮੈਸਅਪ ਹੁੰਦਾ ਹੈਗਾ। ਸੋ ਤੁਸੀਂ ਸਭ ਤੋਂ ਪਹਿਲਾਂ ਇੰਸ਼ੋਰੈਂਸ ਕੰਪਨੀ ਨੂੰ ਕਾਲ ਕਰੋ, ਫਿਰ ਤੁਸੀਂ ਆਪਣੇ ਇੰਸ਼ੋਰੈਂਸ ਏਜੰਟ ਨੂੰ ਕਰੋ, ਉਹ ਤੋਂ ਬਾਅਦ ਫਿਰ ਤੁਸੀਂ ਜਿਹੜਾ ਆ ਕੈਲੀਫੋਰਨੀਆ 'ਚ ਜਿਹੜਾ ਤੁਸੀਂ ਕਵਰਡ ਕੈਲੀਫੋਰਨੀਆ ਦਾ ਜਿਹੜਾ ਮੇਨ ਆਫਿਸ ਆ, ਉਹ ਉੱਥੇ ਕਾਲ ਕਰ ਸਕਦੇ ਹੋ। ਸੋ ਇੱਦਾਂ ਤੁਸੀਂ ਆਪਣੀ ਜਿਹੜੀ ਵੀ ਸਟੇਟ 'ਚ ਰਹਿੰਦੇ ਆ, ਉੱਥੇ ਤੁਸੀਂ ਗੂਗਲ ਤੇ ਸਰਚ ਕਰ ਲਓ ਵੀ ਤੁਹਾਡੀ ਸਟੇਟ ਦੇ ਵਿੱਚ ਓਬਾਮਾ ਕੇਅਰ ਦਾ ਕੀ ਨਾਮ ਆ, ਤੇ ਉਹ ਉਹਨਾਂ ਦਾ ਸਾਈਟ ਆ ਜਾਣਾ ਹੈ, ਉਹ ਤੇ ਉੱਥੇ ਤੁਸੀਂ ਡਾਇਰੈਕਟਲੀ ਕਾਲ ਕਰ ਸਕਦੇ ਹੋ। ਸੋ ਇਸ ਲਈ ਅਸੀਂ ਕਹਿੰਦੇ ਹਾਂ ਬਾਰ-ਬਾਰ ਵੀ ਜਿਹੜੇ ਦੇਖੋ ਹੁਣ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਸਾਲਾਂ ਤੋਂ, ਜਦੋਂ ਤੋਂ ਸ਼ੁਰੂ ਹੋਈ ਆ ਇਹ ਅਫੋਰਡੇਬਲ ਕੇਅਰ ਐਕਟ, ਉਦੋਂ ਤੋਂ ਇਹ ਮਦਦ ਕਰ ਰਹੇ ਆ। ਬਹੁਤ ਸਾਰੇ ਦਾਅ ਪੇਚ ਹੁੰਦੇ ਆ, ਬੰਦਾ ਸੋਚਦਾ ਵੀ ਸ਼ਾਇਦ ਫੋਨ ਕਰਕੇ ਝੱਟ ਦੇਣੀ ਜਿਹੜਾ ਆਪਾਂ ਕਰਾ ਸਕਦੇ ਹਾਂ, ਪਰ ਬਹੁਤ ਗੁੰਝਲਦਾਰ ਆ। ਕਿਸੇ ਦਾ ਮਸਲਾ ਕਾਉਂਟੀ ਦੇ ਨਾਲ ਉਲਝਿਆ ਹੁੰਦਾ, ਕਿਸੇ ਦੀ ਇਨਕਮ ਦੀ ਕੋਈ ਰੌਲਾ ਗੌਲਾ ਆ। ਸੋ ਇੱਕ ਭਰੋਸੇਯੋਗ ਵਧੀਆ ਜਿਹੜੇ ਆ ਇੰਸ਼ੋਰੈਂਸ ਏਜੰਟ ਦੇ ਨਾਲ ਗੱਲ ਕਰੋ, ਤੁਹਾਡੀ ਵਧੀਆ ਜਿਹੜੀ ਉਹ ਮਦਦ ਕਰਨਗੇ। ਦੇਖੋ ਇਹਨਾਂ ਨੇ ਤੁਹਾਡੇ ਕੋਲ ਕੋਈ ਪੇਮੈਂਟ ਥੋੜ੍ਹੀ ਲੈਣੀ ਇਸ ਚੀਜ਼ ਦੇ ਵਿੱਚ, ਫ੍ਰੀ ਦੇ ਵਿੱਚ ਤੁਹਾਡੀ ਜਿਹੜੀ ਇਸ ਚੀਜ਼ 'ਚ ਉਹ ਤੁਹਾਡੀ ਹੈਲਪ ਕਰ ਰਹੇ ਆ। ਸੋ ਜ਼ਰੂਰ ਕੰਟੈਕਟ ਤੁਸੀਂ ਇਹਨਾਂ ਨਾਲ ਕਰ ਸਕਦੇ ਆ, 408-272-2500 4082722500। ਮੈਂ ਨਾਲ ਇਹ ਵੀ ਕਹਿਣਾ ਚਾਹੁੰਦਾ, ਚਲੋ ਇਹ ਆਪ ਤਾਂ ਨਹੀਂ ਕਹਿੰਦੇ, ਮੈਂ ਰੇਡੀਓ ਵੱਲੋਂ ਕਹਿਣਾ ਚਾਹੁੰਦਾ, ਬਹੁਤ ਸਾਰੇ ਲੋਕ ਜਿਨ੍ਹਾਂ ਦੇ ਕੇਸ ਮੈਸਅਪ ਆਏ ਹੁੰਦੇ ਆ, ਉਹ ਤਾਂ ਮਦਦ ਕਰਾ ਲੈਂਦੇ ਆ ਤੇ ਠੀਕ ਹੋਣ ਤੋਂ ਬਾਅਦ ਦੇ ਵਿੱਚ ਫਿਰ ਭੱਜ ਜਾਂਦੇ। ਇਦਾਂ ਨਾ ਕਰਿਆ ਕਰੋ। ਜੇ ਕੋਈ ਤੁਹਾਡੀ ਹੈਲਪ ਕਰ ਰਿਹਾ ਆ ਤੇ ਥੋੜੀ ਜਿਹੀ ਲਾਇਲਟੀ ਵੀ ਜਿਹੜੀ ਉਹ ਤੁਹਾਨੂੰ ਨਾਲ ਜਿਹੜੀ ਉਹ ਰੱਖਣੀ ਚਾਹੀਦੀ ਆ। ਇਹ ਚੰਗੀ ਗੱਲ ਨਹੀਂ। ਅਗਲਿਆਂ ਨੇ ਆਪਣੀ ਜਿਹੜੀ ਆ ਟਾਈਮ ਲਾ ਕੇ ਤੁਹਾਡਾ ਕੇਸ ਆ ਉਸਨੂੰ ਠੀਕ ਕੀਤਾ ਹੁੰਦਾ ਆ, ਤਾਂ ਤੁਸੀਂ ਫਿਰ ਉਹ ਠੀਕ ਕਰਾ ਕੇ ਉਸੇ ਵੇਲੇ ਭੱਜ ਜਾਓ, ਤਾਂ ਉਹ ਚੰਗਾ ਨਹੀਂ ਲੱਗਦਾ। ਪੰਜਾਬੀ ਆ ਯਾਰ, ਇੰਨਾ ਕੁ ਆਪਾਂ ਤਾਂ ਪ੍ਰਾਹੁਣੇਚਾਰੀ ਦੇ ਵਿੱਚ ਮੰਨੇ ਜਾਂਦੇ ਆ, ਚੰਗਾ ਲੱਗਦਾ ਆ। ਇੱਕ ਦੂਜੇ ਦੀ ਜਿਹੜੀ ਉਹ ਬਾਂਹ ਫੜੀ ਦੀ ਹੁੰਦੀ, ਇਹ ਨਹੀਂ ਆ ਵੀ ਤੁਸੀਂ ਸਿਰਫ ਮਦਦ ਲੈਓ ਤੇ ਬਾਅਦ ਦੇ ਵਿੱਚ ਜਿਹੜਾ ਉਹਨਾਂ ਨੂੰ ਛੱਡ ਕੇ ਜਿਹੜਾ ਤੁਸੀਂ ਭੱਜ ਜਾਓ। ਜੇ ਬਾਅਦ ਦੇ ਵਿੱਚ ਫਿਰ ਆਉਂਗੇ, ਫਿਰ ਅਗਲਿਆਂ ਨੇ ਤੁਹਾਡੀ ਹੈਲਪ ਨਹੀਂ ਕਰਨੀ, ਫਿਰ ਉਹ ਮਾੜੀ ਗੱਲ ਹੁੰਦੀ ਆ। ਸੋ ਜ਼ਰੂਰ ਕਰਿਓ। ਸੋ ਟੈਕਸਸ ਦੇ ਵਿੱਚ ਟੈਕਸਸ ਹੈਲਥ ਕੇਅਰ ਕਰਕੇ ਤੁਸੀਂ ਸਰਚ ਕਰ ਲਿਓ ਹਰਭੁਪਿੰਦਰ ਸਿੰਘ ਹੁਣੀ, ਤੇ ਸੋ ਇਹ ਸਾਰਾ ਕੁਝ ਅੱਜ ਸ਼ਾਮ ਨੂੰ ਕਵਰਡ ਕੈਲੀਫੋਰਨੀਆ ਦੇ ਖੁਦ ਜਿਹੜੇ ਆਫੀਸ਼ੀਅਲਸ ਆ, ਉਹ ਪੰਜਾਬੀ ਰੇਡੀਓ USA ਤੇ ਆ ਰਹੇ। ਬਿਲਕੁਲ। ਸੋ ਦੱਸਦੇ ਜਾਈਏ, ਅੱਜ ਸ਼ਾਮ ਨੂੰ 5 ਤੋਂ 5:30 ਵਜੇ ਦੇ ਵਿੱਚ ਜਿਹੜੇ ਜਗਦੀਪ ਢਿੱਲੋਂ ਕਵਰਡ ਕੈਲੀਫੋਰਨੀਆ ਦੇ ਵਿੱਚ ਉਹ ਇਨਫੋਰਮੇਸ਼ਨ ਆਫਿਸਰ ਹੈਗੇ ਆ, ਹਰ ਸਾਲ ਆਪਣੇ ਨਾਲ ਉਹ ਗੱਲਬਾਤ ਕਰਦੇ ਆ। ਸੋ ਕਵਰਡ ਕੈਲੀਫੋਰਨੀਆ ਦੇ ਵੱਲੋਂ
ਆਪਣੇ ਨਾਲ ਉਹ ਗੱਲਬਾਤ ਕਰਨਗੇ ਤੇ ਕਵਰਡ ਕੈਲੀਫੋਰਨੀਆ ਦੇ ਵਿੱਚ ਕੀ ਕੁਛ ਹੈਗਾ ਆ, ਹੋਰ ਜਿਹੜੀਆਂ ਜਾਣਕਾਰੀਆਂ ਦੇਣਗੇ। ਸੋ 31 ਜਨਵਰੀ ਤੋਂ ਪਹਿਲਾਂ ਉਹਨਾਂ ਨੇ ਆਪਣੇ ਨਾਲ ਕਾਫੀ ਵਾਰੀ ਜਿਹੜੇ ਹਫ਼ਤੇ 'ਚ 1-2 ਵਾਰੀ ਜਿਹੜੀਆਂ ਆ ਉਹਨਾਂ ਨੇ ਮਿਲਣਾ ਆ ਕੇ ਆਪਣੇ ਨਾਲ ਗੱਲ ਜਿਹੜੀ ਉਹ ਕਰਨਗੇ। ਸੋ ਜ਼ਰੂਰ ਉਹ ਵੀ ਪ੍ਰੋਗਰਾਮ ਸ਼ਾਮ ਨੂੰ ਅੱਜ ਜਿਹੜਾ ਮੰਗਲਵਾਰ ਨੂੰ ਆ, ਜਿਹੜਾ ਅੱਜ 5 ਤੋਂ 5:30 ਵਜੇ ਦੇ ਵਿੱਚ ਜਿਹੜਾ ਉਹ ਪੇਸ਼ ਹੋਊਗਾ। ਸੋ ਇਹਦਾ ਮਤਲਬ ਇਹ ਆ ਵੀ ਜਿਹੜਾ ਸਿਹਤ ਸੰਭਾਲ ਵਾਲਾ ਪ੍ਰੋਗਰਾਮ ਉਹ ਅੱਜ ਅੱਧਾ ਘੰਟਾ ਥੋੜ੍ਹਾ ਜਿਹਾ ਘੱਟ ਜਿਹੜਾ ਹੋਵੇਗਾ, ਉਹ 5 ਵਜੇ ਜਿਹੜਾ ਉਹ ਸਮਾਪਤ ਹੋ ਜਾਊਗਾ। ਅੱਜ 4 ਤੋਂ ਲੈ ਕੇ 5 ਵਜੇ ਦੇ ਵਿੱਚ ਜਿਹੜਾ ਸਿਹਤ ਸੰਭਾਲ ਵਾਲਾ ਹੋਇਆ। ਸੋ ਪਰ 5 ਤੋਂ 5:30 ਵਜੇ ਦੇ ਵਿੱਚ ਕਵਰਡ ਕੈਲੀਫੋਰਨੀਆ ਤੋਂ ਜਿਹੜੇ ਇਨਫੋਰਮੇਸ਼ਨ ਆਫਿਸਰ ਜਗਦੀਪ ਢਿੱਲੋਂ ਆ, ਉਹ ਆਪਣੇ ਨਾਲ ਜਿਹੜੇ ਉਹ ਗੱਲਬਾਤ ਆ ਉਹ ਕਰਨਗੇ। ਜੀ। ਸੋ ਤੇ ਬਿਲਕੁਲ 31 ਜਨਵਰੀ ਤੱਕ, ਕਿਉਂਕਿ ਐਨਰੋਲਮੈਂਟ ਓਪਨ ਆ ਕੈਲੀਫੋਰਨੀਆ 'ਚ। ਤੁਸੀਂ ਕੈਲੀਫੋਰਨੀਆ ਦੇ ਕਿਸੇ ਵੀ ਹਿੱਸੇ 'ਚ ਰਹਿੰਦੇ ਆ, ਰੈਡਿੰਗ ਤੋਂ ਲੈ ਕੇ ਸੈਨ ਡਿਏਗੋ ਦੇ ਬਾਰਡਰ ਤੱਕ, ਕਿਤੇ ਵੀ ਰਹਿੰਦੇ ਆ, ਸਾਡੇ ਆਫਿਸ ਕਾਲ ਕਰ ਲਓ। 408-272-2500 ਖਾਲਸਾ ਇੰਸ਼ੋਰੈਂਸ ਏਜੰਸੀ ਦਾ 2 ਆਫਿਸ ਆ ਸਾਡੇ, ਇੱਕ ਸੈਨ ਹੋਜ਼ੇ ਦੇ ਵਿੱਚ ਹੈ, ਇੱਕ ਫ੍ਰਿਜ਼ਨੋ 'ਚ ਆ। ਮੋਸਟ ਆਫ ਦਾ ਟਾਈਮ ਅਸੀਂ ਫੋਨ ਦੇ ਉੱਤੇ ਹੀ, ਈਮੇਲ ਦੇ ਰਾਹੀਂ, ਵਟਸਐਪ ਦੇ ਰਾਹੀਂ, ਫੈਕਸ ਦੇ ਰਾਹੀਂ ਸਾਰੀ ਇਨਫੋਰਮੇਸ਼ਨ ਲੈ ਕੇ ਤੁਹਾਡੀ ਇੰਸ਼ੋਰੈਂਸ ਜਿਹੜੀ ਕਰ ਦਾਂਗੇ। ਤੇ ਸਾਡੇ ਆਫਿਸ ਦੇ ਆਵਰ ਸਵੇਰ ਦੇ 9 ਤੋਂ ਰਾਤ ਦੇ 9 ਵਜੇ ਤੱਕ ਹੈਗੇ ਆ। 31 ਜਨਵਰੀ ਤੱਕ ਅਸੀਂ ਲੰਮੇ ਆਵਰਸ ਰੱਖੇ ਆ, ਤਾਂ ਕਿ ਕਈ ਵਾਰੀ ਬੰਦਾ ਕੰਮ ਤੇ ਹੁੰਦਾ ਤੇ ਸੈਚਰਡੇ ਨੂੰ ਵੀ ਆਫਿਸ ਓਪਨ ਹੁੰਦਾ, ਤੇ ਤੁਸੀਂ ਕਾਲ ਜ਼ਰੂਰ ਕਰ ਲਿਓ ਆਉਣ ਤੋਂ ਪਹਿਲਾਂ ਜੀ। ਜੀ ਵੈਸੇ ਤਾਂ ਅਸੀਂ ਟਰਾਈ ਇਹੀ ਕਰਦੇ ਆ ਵੀ ਆਫਿਸ 'ਚ ਘੱਟ ਲੋਕ ਆਉਣ ਕਰੋਨਾ ਕਰਕੇ, ਪਰ ਜਿੱਦਾਂ ਵੀ ਆ ਨੰਬਰ ਇੱਕ ਵਾਰੀ ਫੇਰ ਦੱਸਦਾ, 408-272-2500। ਜੀ ਜੀ ਬਿਲਕੁਲ। ਸੋ ਇਹ ਸੀਗਾ ਸਾਡਾ ਅੱਜ ਦਾ ਇਹ ਪ੍ਰੋਗਰਾਮ, ਤੇ ਹੁਣ ਜਿਹੜੇ ਆ ਉਹ ਸਮਾਪਤ ਕਰਦੇ ਆ ਆਪਣੇ ਅੱਜ ਦੇ ਪ੍ਰੋਗਰਾਮ ਨੂੰ। ਮਿਲਦੇ ਆ ਜੀ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਸਾਡੇ ਦੋਨਾਂ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US। USA।